टीवी 84 उत्ते प्रोग्राम खबर की खबर देख रहे सारे दर्शकों को मैं सरजीत सिंह घुमान फतेह अर्ज करता हाँ जी। वाहिगुरू जी का खालसा वाहिगुरू जी की फतेह। सिख ਜਾਂ कोई भी दुनिया की कौम होवे आपदे हक ਜਿਹੜੇ ਹੁੰਦੇ ਨੇ ਉਹਨੂੰ ਜੇ ਲੈਣ ਲਈ ਲੜੇ ਨਾ ਤਾਂ ਇਹ ਸਭ ਤੋਂ ਭੈੜੀ ਗੱਲ ਹੁੰਦੀ ਹੈ। ਆਪਦੇ ਹੱਕ ਲਈ ਲੜਨਾ, ਹੱਕ ਸੱਚ ਲਈ ਲੜਨਾ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਪੰਜਾਬ ਦੇ ਹੱਕਾਂ ਲਈ ਲੜਨਾ ਸਾਡੇ ਜਾਣੇ ਅਣਜਾਣੇ ਸਾਡੇ ਸਿੱਖਾਂ ਦੇ ਹਿੱਸੇ ਹੀ ਆ ਗਏ। ਪੰਜਾਬ ਦੇ ਵਿੱਚ ਹਿੰਦੂ ਵੀ ਰਹਿੰਦਾ, ਪੰਜਾਬ 'ਚ ਮੁਸਲਮਾਨ ਵੀ ਆ, ਈਸਾਈ ਵੀ ਆ, ਪਰ ਪੰਜਾਬ ਦੇ ਹੱਕਾਂ ਲਈ ਵੀ ਸਿੱਖਾਂ ਨੂੰ ਹੀ ਲੜਨਾ ਪੈਂਦਾ। ਸਾਡੇ ਜਿਹੜੇ ਪੰਥ ਦੇ ਮਸਲੇ ਆ ਉਹਨਾਂ ਲਈ ਤਾਂ ਚਲੋ ਅਸੀਂ ਲੜਨਾ ਹੀ ਆ, ਪਰ ਪੰਜਾਬ ਦੇ ਮਸਲੇ ਜਿਵੇਂ ਹੁਣ ਦਰਿਆਈ ਪਾਣੀਆਂ ਦਾ ਮਸਲਾ, ਪੰਜਾਬ ਦੇ ਜਿਹੜੇ ਦਰਿਆ ਨੇ ਉਹਨਾਂ ਵਿੱਚੋਂ ਜਿਹੜੇ 1947 ਤੋਂ ਪਹਿਲਾਂ ਤਾਂ ਦਰਿਆ ਜਿਹੜੇ ਸੀਗੇ 5 ਦਰਿਆ ਵਗਦੇ ਸੀ, ਜਿਸ ਕਰਕੇ ਪੰਜਾਬ ਇਹਦਾ ਨਾਂ ਸੀ। ਪਰ ਹੁਣ ਤਾਂ ਸਤਲੁਜ, ਰਾਵੀ ਤੇ ਬਿਆਸ ਇਹ ਜਿਹੜੇ ਦਰਿਆ ਨੇ ਇਹੀ ਇੱਥੇ ਵਗਦੇ ਨੇਗੇ, ਤੇ ਬਾਕੀ ਜਿਹੜੇ ਦਰਿਆ ਸੀ ਜਾਂ ਚੋਂ ਜਿਹੜੀਆਂ ਨਹਿਰਾਂ ਬਾਕੀ ਦਰਿਆਵਾਂ ਚੋਂ ਕੱਢੀਆਂ ਸੀ ਉਹ ਪਾਕਿਸਤਾਨ ਵਾਲੇ ਪਾਸੇ ਚਲੇ ਗਈਆਂ। ਇਹ ਦਰਿਆ ਜਿਹੜੇ ਨੇ ਇਹ ਪੰਜਾਬ ਦੇ ਨੇ ਤੇ ਪੰਜਾਬ ਇਹਦਾ ਮਾਲਕ ਆ। ਇਹਦਾ ਤਾਂ ਨਾਂ ਹੀ ਪੰਜਾਬ 5 ਪਾਣੀਆਂ ਦੇ ਕਰਕੇ ਪਿਆ। ਸੋ ਇਸ ਦਰਿਆਵਾਂ, ਇਹਨਾਂ ਦਰਿਆਵਾਂ ਦੇ ਪਾਣੀਆਂ ਉੱਤੇ ਜਿਹੜੇ ਸਤਲੁਜ, ਰਾਵੀ ਤੇ ਬਿਆਸ ਦੇ ਪਾਣੀ ਆ, ਇਹਦੇ ਉੱਤੇ ਸਭ ਤੋਂ ਪਹਿਲਾ ਹੱਕ ਸਾਡਾ ਉਵੇਂ ਆ ਜਿਵੇਂ ਰਾਜਸਥਾਨ ਦੇ ਵਿੱਚ ਜਿਹੜੀਆਂ ਸੰਗਮਰਮਰ ਦੀਆਂ ਖਾਣਾਂ ਨੇ, ਪੱਥਰ ਦੀਆਂ ਖਾਣਾਂ ਨੇ, ਵੀ ਉਹ ਸਭ ਤੋਂ ਪਹਿਲਾ ਹੱਕ ਉਹਨਾਂ ਦਾ। ਇਵੇਂ ਹੀ ਜਿਹੜੇ ਬੰਗਾਲ, ਬਿਹਾਰ, ਝਾਰਖੰਡ ਵਾਲਾ ਇਲਾਕਾ ਜਿੱਥੇ ਕੁਦਰਤੀ ਤੌਰ ਦੇ ਉੱਤੇ ਬਹੁਤ ਸਾਰੇ ਖਣਜ ਪਦਾਰਥ ਨੇ ਜਿਨ੍ਹਾਂ ਚੋਂ ਕੋਲਾ ਬੜਾ ਨਿਕਲਦਾ, ਉਹ ਕੋਲੇ ਉੱਤੇ ਸਭ ਤੋਂ ਵੱਧ ਜਿਹੜਾ ਹੱਕ ਵਾ, ਪਹਿਲਾ ਹੱਕ ਆ ਜਿਹੜਾ ਉੱਥੋਂ ਦੇ ਲੋਕਾਂ ਦਾ ਵਾ। ਤੇ ਪੰਜਾਬ ਦੇ ਵਿੱਚ ਸਾਡੇ ਕੋਲੇ ਪਾਣੀ ਆ, ਪਰ ਇਕੱਲੇ ਪੰਜਾਬ ਬਾਰੇ ਸਾਰੀ ਦੁਨੀਆ ਤੋਂ ਉਲਟ ਦਸਤੂਰ ਅਪਣਾਇਆ ਜਾ ਰਿਹਾ ਵੀ ਇਹ ਪਾਣੀ ਤੁਹਾਡਾ ਨਹੀਂ ਹੈਗਾ, ਇਹ ਪਾਣੀ ਉੱਤੇ ਕਹਿੰਦੇ ਤੁਹਾਡਾ ਕੋਈ ਹੱਕ ਨਹੀਂ ਬਣਦਾ। ਸੋ ਇਸ ਹੱਕ ਦੇ ਲਈ ਪਿਛਲੇ 70-80 ਸਾਲ ਤੋਂ ਅਸੀਂ ਲੜ ਰਹੇ ਹਾਂ। ਤੇ ਆ ਜਿਹੜੇ ਖਾੜਕੂਵਾਦ, ਖਾਲਿਸਤਾਨ ਦੀ ਲਹਿਰ ਜਾਂ ਜਿਹੜਾ ਸਾਰਾ ਕੁਛ ਆ, ਇਹਦੇ ਵਿੱਚ ਇੱਕ ਇਸ ਪਾਣੀਆਂ ਦੇ ਮਸਲੇ ਨੇ ਬਹੁਤ ਵੱਡਾ ਅਹਿਮ ਜਿਹੜਾ ਰੋਲ ਆ ਉਹ ਨਿਭਾਇਆ। ਹੁਣ ਪਾਣੀਆਂ ਦਾ ਮਾਲਕ ਤਾਂ ਪੰਜਾਬ ਆ, ਪੰਜਾਬ ਸਰਕਾਰ ਦਾ ਜਾਂ ਪੰਜਾਬ ਦੇ ਲੋਕਾਂ ਦਾ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਵੀ ਉਹ ਕਿਵੇਂ ਸੋਚਦੇ ਆ ਇਸ ਮਸਲੇ। ਪਰ ਪੰਜਾਬ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ, ਪੰਜਾਬ ਦੇ ਹਿੱਤਾਂ ਦੀ ਕੋਈ ਪਰਵਾਹ ਨਹੀਂ। ਦਿੱਲੀ ਵਿੱਚ ਬੈਠੇ ਹੋਏ ਪੰਥ ਅਤੇ ਪੰਜਾਬ ਦੇ ਦੁਸ਼ਮਣ, ਜਿਨ੍ਹਾਂ ਦਾ ਨਿਸ਼ਾਨਾ ਹੀ ਇਹ ਆ ਕਿ ਪੰਜਾਬ ਨੂੰ ਘਸਿਆਰਾ ਬਣਾ ਕੇ ਮਾਰਨਾ, ਉਹਨਾਂ ਨੇ ਇੱਕ ਨਕਾਤੀ ਉਪਰੋਂ ਫੜ ਲਿਆ ਵਾ ਬਈ ਆਪਾਂ ਇਹਨਾਂ ਦਾ ਪਾਣੀ ਲੁੱਟਣਾ। ਜਦੋਂ ਕੋਈ ਵੱਡੀ ਧਿਰ, ਜਦੋਂ ਜਿਹਨੂੰ ਮਾਈ ਬਾਪ ਕਿਹਾ ਜਾਂਦਾ, ਸਰਕਾਰ ਮਾਈ ਬਾਪ, ਹਜ਼ੂਰ ਮਾਈ ਬਾਪ, ਜਦੋਂ ਉਹ ਕਿਸੇ ਬੰਦੇ ਦੇ, ਕਿਸੇ ਸੂਬੇ ਦੇ, ਕਿਸੇ ਧਿਰ ਦੇ ਖਿਲਾਫ ਹੋ ਜੇ, ਲੜਾਈ ਥੋੜੀ ਜਿਹੀ ਔਖੀ ਹੋ ਜਾਂਦੀ ਆ। ਪਰ ਸਾਨੂੰ ਇਹੋ ਜਿਹੀ ਕੋਈ ਗੱਲ ਨਹੀਂ, ਸਾਡੇ ਪੰਜਾਬ ਦੇ ਪੰਥ ਦੇ ਹਿੱਸੇ ਔਖੀਆਂ ਲੜਾਈਆਂ ਹੀ ਆਈਆਂ ਨੇ। ਇੱਥੇ ਅਬਦਾਲੀ ਵਰਗੇ, ਨਾਦਰ ਵਰਗੇ, ਬਾਬਰ ਵਰਗੇ ਬੜੇ ਆਏ, ਬੜਿਆਂ ਨਾਲ ਪੰਜਾਬ ਦੇ ਲੋਕਾਂ ਨੇ ਮੱਥਾ ਲਾਇਆ ਤੇ ਹਰੇਕ ਨੂੰ ਨੀਵੀਂ ਪਾ ਕੇ ਜਿਉਣ ਲਈ ਮਜਬੂਰ ਕੀਤਾ। ਤੇ ਜਾਂ ਘੱਟੋ ਘੱਟ ਇਹ ਜ਼ਰੂਰ ਹਰੇਕ ਤੋਂ ਕਹਾ ਲਿਆ ਵੀ ਇਹ ਇੰਨਾ ਸੌਖਾ ਨਹੀਂ ਹੈਗਾ ਕੰਮ ਵੀ ਇਹਨਾਂ ਨੂੰ ਅਸੀਂ ਲੁੱਟ ਲਵਾਂਗੇ। ਸੋ ਪੰਜਾਬ ਦੀ ਧਰਤੀ ਉੱਤੇ ਵਸਣ ਵਾਲੇ ਸਾਰੇ ਲੋਕਾਂ ਨੂੰ ਇੱਕ ਵਾਰੀ ਫੇਰ ਦੁਬਾਰਾ ਮੌਕਾ ਜਿਹੜਾ ਹੈਗਾ ਉਹ ਮਿਲਣ ਜਾ ਰਿਹਾ। ਪਹਿਲਾਂ ਤਾਂ ਕਹਿੰਦੇ ਰਹੇ ਆ ਨਾ ਵੀ ਇਹ ਸਿੱਖ ਜ਼ਿਆਦਾ ਦੁੰਮ ਚੱਕ ਲੈਂਦੇ ਆ ਜੀ, ਸਿੱਖ ਐਂ ਕਰਦੇ ਆ ਜੀ, ਸਿੱਖ ਉਹ ਕਰਦੇ ਆ। ਐਤਕੀ ਭਾਈ ਜਿਹੜੇ ਪੰਜਾਬ ਦੇ ਵਿੱਚ ਗੈਰ ਸਿੱਖ ਭਾਈਚਾਰੇ ਆ, ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਕਿ ਸਾਨੂੰ ਚਾਹੀਦਾ ਕਿ ਪੰਜਾਬ ਦੇ ਹਰ ਬੱਸ ਅੱਡੇ, ਹਰ ਮੋੜ ਦੇ ਉੱਤੇ ਇਹ ਸਟਿੱਕਰ, ਇਹ ਫਲੈਕਸ ਕੱਢ ਕੇ ਲਾਉਣੀ ਚਾਹੀਦੀ ਆ ਕਿ ਭਾਈ ਅਸੀਂ ਆਪਦਾ ਬਥੇਰਾ ਹਿੱਸਾ ਪਾਇਆ ਤੇ ਜਿੰਨੇ ਜੋਗੇ ਹੈਗੇ ਆ ਸਿੱਖ ਅਸੀਂ ਫੇਰ ਵੀ ਪਾਵਾਂਗੇ, ਪਰ ਪੰਜਾਬ ਦੇ ਵਿੱਚ ਵੱਸਦੇ ਹੋਏ ਗੈਰ ਸਿੱਖ ਭਾਈਚਾਰੇ ਆ ਜਿਹੜੇ, ਉਹ ਇਹ ਪੰਜਾਬ ਦੀ ਜਿਹੜੀ ਲੁੱਟ ਹੋਣ ਜਾ ਰਹੀ ਆ। ਕਿਉਂਕਿ ਹੁਣ ਸਾਫ਼ ਦਿਖਦਾ ਕਿ ਦਿੱਲੀ ਵਾਲਿਆਂ ਨੇ ਆ ਜਿਹੜਾ ਉਹਨਾਂ ਦਾ ਬਾਬਰੀ ਮਸਜਿਦ ਵਾਲਾ ਰਾਮ ਰੌਲਾ ਸੀ ਨਾ, ਹੁਣ ਉਹਨਾਂ ਦਾ ਨਿਬੜ ਗਿਆ। ਉਹਨਾਂ ਨੇ ਮੁਸਲਮਾਨਾਂ ਦੀ ਇੱਕ ਵਾਰੀ ਉਹਨਾਂ ਨੇ ਆਪਦੇ ਜਿਹੜਾ ਵੋਟ ਬੈਂਕ ਆ ਨਾ, ਬਾਹਮਣਵਾਦੀ ਹਿੰਦੂਤਵੀ ਵੋਟ ਬੈਂਕ,
उन्होंने उस बहु गिणती वोट बैंक नूं ये दिखाता भी देखो असीं राम मंदिर औखे सौखिਆਂ ने बना लिया। ते राम मंदिर वाला झमेला जा जिदन उन्होंने निबड़ गया उदों बाद विहले होकर उन्होंने सिखां वल आउणा। इस राम मंदिर प्रति सहमति बनाउण लई पहलां उन्होंने कई कानून बना के मुसलमानों के बड़े बड़े जिहड़े बंदे सी जां जिहड़ियां अहम शख्सियतां सी उन्हां नूं फसाया, फिर घसा के इहो जिहा माहौल बनाया कि मुसलमानों के कुछ मुंडे जिहड़े ने वो हथियारबंद संघर्ष विच आ जाण ते कई इहो जिहियां संस्थावां बणीਆਂ सिमी टाइप वो बनवाउण दे लई माहौल तैयार करन तो बाद उन्हां नूं जिहड़ा सीगा घाण उन्हां दा करन तो बाद दुबारा फिर उन्हां विच मुसलमानां 'च इस बहाने दहशत जिहड़ी आ वो पा दित्ती गई। सो मुसलमानां विच दहशत पाउण दी, डराउण दी, धमकाउण दी, ईन मनाउण दी, उन्हां नूं घेर के इस खुड्डे विच लैके आउण दी कि देखो जां तां तुसीं सारी कौम दा घाण करवा लो, नहीं चुप करके आ गल मान लो भी अपना बाबरी मस्जिद इत्थे है नहीं सीगी ते राम मंदिर इत्थे बनदा। ਜਿਹੜਾ ਇਹ ਰੌਲਾ ਨਿਬੜਿਆ ਲੱਗਦਾ ਨਾ ਲੋਕਾਂ ਨੂੰ ਵੀ ਜੀ ਕਿਵੇਂ ਹੁਣ ਉਹ ਮੁਸਲਮਾਨਾਂ ਨੇ ਸਹਿਮਤੀ ਕਰ ਲਈ ਫਲਾਨਾ ਹੋ ਗਿਆ, ਇਹ ਸਾਰੇ ਕਾਸੇ ਦੇ ਪਿੱਛੇ ਜਿਹੜਾ ਪਿਛਲੇ 15 20 30 ਸਾਲ ਕੁੱਟ ਕਟਾਪਾ ਜਿਹੜਾ ਮੁਸਲਮਾਨਾਂ ਦੇ ਖਿਲਾਫ ਮਾਹੌਲ ਉਹ ਸਾਰਾ ਕੁਝ ਜਿਹੜਾ ਹੋਇਆ ਉਹ ਜਿਹੜਾ ਗੋਧਰਾ ਕਾਂਡ ਜਾਂ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਹੋਇਆ, ਇੱਥੋਂ ਤੱਕ ਕਿ ਜਿਹੜੇ 1993 ਦੇ ਵਿੱਚ ਦਿੱਲੀ ਵਿੱਚ ਬਲਾਸਟ ਹੋਏ, ਬਲਾਸਟਾਂ ਤੋਂ ਬਾਅਦ ਵਿੱਚ ਬੰਬ ਧਮਾਕਿਆਂ ਤੋਂ ਬਾਅਦ ਵਿੱਚ ਜਿਹੜਾ ਸਾਰੇ ਭਾਰਤ ਵਿੱਚ ਮੁਸਲਮਾਨਾਂ ਨੂੰ ਡਰਾਉਣ ਦੀ, ਲਿਖਾਉਣ ਦੀ, ਝੁਕਾਉਣ ਦੀ, ਈਨ ਮਨਾਉਣ ਦੀ ਸਟ੍ਰੈਟਜੀ ਦੇ ਨਾਲ ਖੇਲਿਆ ਗਿਆ ਪੱਤਾ, ਉਹ ਸਾਰੇ ਮਾਹੌਲ ਨੇ ਹਰੇਕ ਮੁਸਲਮਾਨ ਦੇ ਘਰੇ ਇਹ ਮਾਹੌਲ ਬਣਾਤਾ ਵੀ ਉਹ ਹਰੇਕ ਬਹੁ ਗਿਣਤੀ ਜੇ ਸਾਰੇ ਨਹੀਂ ਤਾਂ ਬਹੁ ਗਿਣਤੀ ਇਹ ਸੋਚਣ ਲਈ ਮਜਬੂਰ ਜੇ ਕਰ ਦਿੱਤੀ ਮੁਸਲਮਾਨਾਂ ਦੀ ਕਿ ਆਪਾਂ ਰਫੜ ਤੋਂ ਕੀ ਲੈਣਾ, ਆਪਾਂ ਆਪਦੀ ਰੋਟੀ ਖਾਓ ਆਰਾਮ ਨਾਲ, ਆਪਾਂ ਛੱਡੋ ਪਰਾਂ। ਹੌਲੀ ਹੌਲੀ ਇਹ ਆਵਾਜ਼ ਜਿਹੜੀ ਸੀ, ਇਹ ਲਹਿਰ, ਇਹ ਇਸ ਤਰ੍ਹਾਂ ਦਾ ਵਿਚਾਰ ਮੁਸਲਮਾਨ ਭਾਈਚਾਰੇ 'ਚ ਕਾਫੀ ਹੱਦ ਤੱਕ ਭਾਰਤ ਵਿੱਚ ਆ ਗਿਆ ਵਾ ਵੀ ਉਹ ਕਹਿੰਦੇ ਜੀ ਛੱਡੋ ਪਰਾਂ। ਤੇ ਜਦੋਂ ਛੱਡੋ ਪਰਾਂ ਵਾਲੀ ਗੱਲ ਆ ਗਈ ਉਦੋਂ ਫਿਰ ਉਹਨਾਂ ਲਈ ਸੌਖਾ ਹੋ ਗਿਆ ਤੇ ਉਹਨਾਂ ਨੇ ਜਿਹੜਾ ਸੀਗਾ ਮੁਸਲਮਾਨ ਭਾਈਚਾਰੇ ਦੀ ਆਵਾਜ਼ ਕਿ ਮੰਦਿਰ ਜਿਹੜਾ ਹੈਗਾ ਤੁਹਾਡਾ ਕੋਈ ਨਹੀਂ ਹੈਗਾ ਇੱਥੇ, ਇਹਦਾ ਬਾਬਰੀ ਮਸਜਿਦ ਦਾ, ਉਹ ਆਵਾਜ਼ ਬੰਦ ਕਰਤੀ। ਫਿਰ ਇਹ ਆਪਣਾ ਗੱਲ ਜਿਹੜੀ ਸੀ ਮੁਕੰਮਲ ਤੌਰ ਤੇ ਬਣਾਉਣ ਵਿੱਚ ਸਫਲ ਹੋ ਗਏ ਕਿ ਦੇਖੋ ਜੀ ਹੁਣ ਅਸੀਂ ਮੰਦਿਰ ਬਣਾਉਣ ਲਈ ਸਹਿਮਤੀ ਦਿੰਦੇ ਹਾਂ। ਸੋ ਮੁਸਲਮਾਨਾਂ ਨੂੰ ਝੁਕਾ ਕੇ ਉਹਨਾਂ ਨੇ ਮੰਦਿਰ ਜਿਹੜਾ ਸੀਗਾ ਉਹ ਬਣਾ ਲਿਆ। ਹੁਣ ਉਸ ਤੋਂ ਬਾਅਦ ਆ ਜਾਓ ਪੰਜਾਬ ਵਾਲੇ ਪਾਸੇ ਨੂੰ। ਆਪਣਾ ਜਿਹੜਾ ਪੰਗਾ ਉਹ ਹੈਗਾ ਵੀ ਪੰਜਾਬ ਦੀ ਬੋਲੀ, ਧਰਮ, ਸੱਭਿਆਚਾਰ, ਜਿਹੜਾ ਕਿ ਸਿੱਖ ਧਰਮ ਆ ਪੰਜਾਬ ਦਾ, ਤੇ ਪੰਜਾਬ ਦੀ ਜਿਹੜੀ ਬੋਲੀ ਆ ਪੰਜਾਬੀ ਬੋਲੀ, ਤੇ ਪੰਜਾਬ ਦਾ ਜਿਹੜਾ ਸੱਭਿਆਚਾਰ ਆ ਸਿੱਖ ਸੱਭਿਆਚਾਰ, ਇਹ ਤਿੰਨ ਤਾਂ ਉਹਨਾਂ ਦੇ ਨਿਸ਼ਾਨੇ ਤੇ ਹੈਗੇ ਹੀ ਨੇ। ਪਰ ਜੇ ਇਹਨਾਂ ਤਿੰਨਾਂ ਨੂੰ ਮਾਰਨਾ ਤਾਂ ਪਹਿਲਾਂ ਜਿਹੜੇ ਲੜਨ ਵਾਲੇ ਆ ਇਹਨਾਂ ਦੇ, ਪੰਜਾਬ ਦੀ ਬੋਲੀ ਲਈ ਲੜਨ ਵਾਲਾ ਕੌਣ ਆ? ਸਿੱਖ। ਪੰਜਾਬ ਦੇ ਸੱਭਿਆਚਾਰ ਲਈ ਕੌਣ ਲੜੂਗਾ? ਸਿੱਖ ਸੱਭਿਆਚਾਰ ਲਈ ਸਿੱਖ। ਤੇ ਧਰਮ ਲਈ ਸਿੱਖ, ਧਰਮ ਲਈ ਕੌਣ ਲੜੂ? ਸਿੱਖ। ਸੋ ਸਿੱਖ ਜਿਹੜਾ ਹੈ ਸਭ ਤੋਂ ਪਹਿਲਾਂ ਉਹਨੂੰ ਉਹਦਾ ਸਿਦਕ ਵੀ ਤੋੜਨਾ, ਉਹਨੂੰ ਆਰਥਿਕ ਪੱਖੋਂ ਘਸਿਆਰਾ ਬਣਾਉਣਾ ਤੇ ਉਹਨੂੰ ਹਰ ਤਰੀਕੇ ਨਾਲ ਇਸ ਤਰੀਕੇ ਨਾਲ ਕਾਬੂ ਕਰਨਾ ਕਿ ਉਹ ਬਾਹਲੀ ਹਿਲਜੁਲ ਜੀ ਨਾ ਕਰ ਸਕੇ ਤੇ ਘੜੇ ਦੀ ਮੱਛੀ ਬਣਾਉਣਾ। ਹੁਣ ਤੁਹਾਡੇ ਸਾਹਮਣੇ ਆ ਪਿਛਲੇ ਲੰਮੇ ਅਰਸੇ ਤੋਂ ਪੰਜਾਬ ਦੇ ਪਾਣੀ ਲੁੱਟਣ ਦੇ ਲਈ ਉਹਨਾਂ ਨੇ ਕੋਈ ਛੱਡਿਆ ਨਹੀਂ ਰਾਹ ਸਿਰਾ, ਪਰ ਨਾਲ ਦੀ ਨਾਲ ਉਹਨਾਂ ਨੇ ਕਈ ਹੋਰ ਤਰੀਕੇ ਵੀ ਨਾਲ ਰੱਖੇ। ਜਿਹੜਾ ਆਪਣੇ ਹਜ਼ਾਰਾਂ ਮੁੰਡੇ ਹਰ ਸਾਲ ਹਰ ਰੋਜ਼ ਸਵੇਰਿਓਂ ਜਿਹੜੀਆਂ ਅੰਬੈਸੀਆਂ ਨੇ ਅੱਡ-ਅੱਡ ਮੁਲਕਾਂ ਦੀਆਂ ਦਿੱਲੀ 'ਚ, ਉੱਥੋਂ ਜਿਹੜੇ ਜਾਂਦੇ ਆ ਨਾ ਮੁੰਡੇ, ਸਾਡੇ ਪਾਸਪੋਰਟਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ, ਮੁੰਡੇ ਕੁੜੀਆਂ ਜਿਹੜੇ ਆਈਲੈਟਸਾਂ ਕਰਦੇ ਆ ਸਾਰੇ, ਇਹ ਜਿਹੜਾ ਬਾਹਰ ਨੂੰ ਜਾ ਰਿਹਾ ਯੂਥ, ਇਹ ਪਲਾਇਨ ਜਿਹੜਾ ਹੈਗਾ, ਆਪਾਂ ਨੂੰ ਤਾਂ ਲੱਗਦਾ ਵੀ ਆਪਾਂ ਆਪਦੀ ਮਰਜ਼ੀ ਨਾਲ ਜਾ ਰਹੇ ਹਾਂ, ਪਰ ਉਹਨਾਂ ਨੇ ਮਾਹੌਲ ਹੀ ਇਹੋ ਜਿਹਾ ਬਣਾਤਾ ਕਿ ਹਰੇਕ ਸਿੱਖ ਇਹ ਸੋਚੇ ਕਿ ਯਾਰ ਇੱਥੇ ਰਹਿ ਕੇ ਕੀ ਕਰਨਾ। ਲੋਕ ਪਲਾਇਨ ਜਾਂ ਲੋਕ ਦੂਜੇ ਮੁਲਕਾਂ ਨੂੰ ਰੋਟੀ ਕਮਾਉਣ ਲਈ ਪਹਿਲਾਂ ਵੀ ਜਾਂਦੇ ਰਹੇ ਨੇ, ਪਰ ਜਿਹੜਾ ਪਲਾਇਨ ਅੱਜ ਪੰਜਾਬ 'ਚ ਹੋ ਰਿਹਾ ਉਹ ਇੱਕ ਥੋਪਿਆ ਹੋਇਆ, ਧੱਕੇ ਨਾਲ ਕਰਵਾਇਆ ਹੋਇਆ ਪਲਾਇਨ ਆ ਕਿ ਹਾਲਾਤ ਮਾਹੌਲ ਇਹੋ ਜਿਹੇ ਬਣਾ ਦਿਓ ਕਿ ਹਰੇਕ ਬੰਦਾ ਇੱਥੇ ਜਿਹੜਾ ਹੈਗਾ ਜਦੋਂ ਇਹ ਮਹਿਸੂਸ ਕਰਦਾ ਕਿ ਮੈਂ ਇੱਥੇ ਸਿਕਿਉਰ ਨਹੀਂ ਹੈਗਾ, ਮੈਂ ਅਨਸਿਕਿਉਰ ਹਾਂ, ਮੈਂ ਇੱਥੇ ਤਾਂ ਬੜਾ ਜਦੋਂ ਮਰਜ਼ੀ ਮੈਨੂੰ ਟੰਗਿਆ ਜਾ ਸਕਦਾ। ਸੋ ਹਰੇਕ ਬੰਦਾ ਆਪਦੀ ਜਾਨ ਬਚਾਉਣ ਲਈ, ਆਪਦੀ ਇੱਜ਼ਤ ਬਚਾਉਣ ਲਈ, ਆਪਦੀ ਜਿਹੜੀ ਹੈਗੀ ਆ ਭੁੱਖ ਤੋਂ ਹਜ਼ਾਰਾਂ ਕਾਰਨ ਪੈਦਾ ਕਰਤੇ ਕਿ ਹਜ਼ਾਰਾਂ ਬੰਦੇ ਇੱਥੋਂ ਬਾਹਰਲੇ ਮੁਲਕਾਂ ਨੂੰ ਭੱਜ। ਦੂਜਾ ਜਿਹੜਾ ਹੈਗਾ, ਜਿਹੜੇ ਇੱਥੇ ਬਚੇ ਹੋਏ ਨੇ ਉਹਨਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਹਰ ਰੋਜ਼ ਖਬਰਾਂ ਆਉਂਦੀਆਂ ਨੇ। ਸਿੱਖ ਸਮਾਜ ਦੀ ਜਿਹੜੀ ਸਭ ਤੋਂ ਮਜ਼ਬੂਤ ਧਿਰ ਵਾ
ਉਹ ਸਾਡੀ ਕਾਸ਼ਤਕਾਰ ਬਰਾਦਰੀ ਆ, ਕਿਸਾਨੀ ਜਿਹੜਾ ਸਿੱਖ ਕਿਸਾਨ। ਉਹ ਹਰ ਰੋਜ਼ ਸਭ ਤੋਂ ਮਜ਼ਬੂਤ ਹਿੱਸੇ ਦੀਆਂ ਖਬਰਾਂ ਆਪਾਂ ਪੜ੍ਹ ਲੈਂਦੇ ਆ ਵੀ ਅੱਜ ਇਹਨਾਂ ਨੇ ਖੁਦਕੁਸ਼ੀ ਕਰ ਲਈ, ਇਹਨਾਂ ਨੇ ਖੁਦਕੁਸ਼ੀ ਕਰ ਲਈ। ਪਿਛਲੇ 5000 ਸਾਲ ਦੇ ਇਤਿਹਾਸ ਵਿੱਚ ਪੰਜਾਬ 'ਚ ਕਦੇ ਖੁਦਕੁਸ਼ੀ ਨਹੀਂ ਸੀ ਹੋਈ। ਖਾਸ ਤੌਰ ਤੇ ਪੰਜਾਬ ਦੀ ਕਿਸਾਨੀ ਨਾਲ ਸੰਬੰਧਿਤ ਜਿਹੜਾ ਵਰਗ ਆ ਨਾ, ਇਹ ਤਾਂ ਕਦੇ ਵੀ ਨਹੀਂ ਸੀ ਕਿਸੇ ਨੇ ਸੋਚਿਆ ਵੀ ਖੁਦਕੁਸ਼ੀਆਂ ਦੇ ਰਾਹ ਪੈ ਸਕਦਾ, ਪਰ ਅੱਜ ਦੁੱਲਾ ਜੱਟ ਪੰਜਾਬ ਦਾ ਪੈ ਗਿਆ ਖੁਦਕੁਸ਼ੀਆਂ ਦੇ ਰਾਹ। ਅੱਜ ਗਾਣੇ ਆਉਣ ਲੱਗ ਪਏ ਨੇ ਇਹੋ ਜਿਹੇ ਕਿ ਕੋਈ ਲੈ ਸਕਦਾ ਤਾਂ ਲੈ ਲਓ ਜੀ, ਸਾਡਾ ਸਾਰਾ ਹੀ ਪਿੰਡ ਵਿਕਾਊ ਆ। ਪੰਜਾਬ ਕਰਜ਼ਈ ਹੋ ਕੇ ਪੰਜਾਬ ਦੀ ਅਣਖ ਆ ਜਿਹੜੀ, ਗੈਰਤ ਆ ਜਿਹੜੀ, ਉਹਨੂੰ ਬਹੁਤ ਕਰਾਰੀ ਸੱਟ ਮਾਰੀ ਜਾ ਰਹੀ। ਸੋ ਉਹਨੂੰ ਘੇਰ ਕੇ ਪਹਿਲੋਂ ਕਰਜ਼ਾ ਚੁੱਕਣ ਲਈ ਮਜਬੂਰ ਕਰੋ, ਫਿਰ ਕਰਜ਼ਾ ਦੇਣ ਜੋਗਾ ਨਾ ਛੱਡੋ, ਤੇ ਹਰ ਹੀਲੇ ਉਹਦੀ ਫਸਲ ਦਾ ਰੇਟ ਇੰਨਾ ਘਟਾ ਕੇ ਦਿਓ ਕਿ ਉਹ ਬੰਦਾ ਮਰਦਾ ਜਾਵੇ। ਖੇਤੀ ਨੂੰ ਜਿਹਨੂੰ ਉੱਤਮ ਕਿਹਾ ਜਾਂਦਾ ਰਿਹਾ, ਉਹ ਧੰਦਾ ਜਿਹੜਾ ਮੌਤ ਦਾ ਰਾਹ ਬਣਾਤਾ ਸਰਕਾਰਾਂ ਨੇ। ਸੋ ਜਿਹੜਾ ਕਿਹਾ ਜਾਂਦਾ ਨਾ ਵੀ ਤੈਨੂੰ ਖੇਤੀ ਜੋਗਾ ਤਾਂ ਕੀ, ਤੈਨੂੰ ਕਾਸੇ ਪਾਸੇ ਜੋਗਾ ਨਹੀਂ ਛੱਡਣਾ, ਇਹ ਸਰਕਾਰਾਂ ਦੀ ਨੀਤੀ ਹੈ। ਤੇ ਜਦੋਂ ਕੋਈ ਸਰਕਾਰ ਮਿੱਥ ਲਵੇ ਕਿਸੇ ਧਿਰ ਨੂੰ ਇਸ ਤਰ੍ਹਾਂ ਕਰਨ ਲਈ, ਫਿਰ ਉਹਦੇ ਸਾਹਮਣੇ, ਤੇ ਇਹ ਮੈਂ ਤਾਂ ਅੱਜ ਵੀ, ਫਿਰ ਮੈਂ ਅੱਗੇ ਵੀ ਕਈ ਵਾਰੀ ਕਹਿਣਾ, ਮੈਂ ਅੱਜ ਫੇਰ ਕਹਿ ਦਿੰਦਾ ਬਈ ਜਿੰਨਾ ਕਮੀਨਾ, ਘਟੀਆ, ਨੀਚ ਤੇ ਨਕੰਮਾ ਦੁਸ਼ਮਣ ਟੱਕਰਿਆ ਹੋਇਆ ਨਾ ਸਿੱਖਾਂ ਨੂੰ, ਇਹ ਕੋਈ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੀ ਆ ਕਿ ਅਸੀਂ ਅੜੇ ਹੋਏ ਹਾਂ। ਜੇ ਕੋਈ ਹੋਰ ਕੌਮ ਹੁੰਦੀ, ਹੋਰ ਧਰਮ ਹੁੰਦਾ, ਹੁਣ ਨੂੰ ਕਦੋਂ ਦਾ ਉਹ ਤਹਿ ਤੇਗ ਹੋਇਆ ਹੁੰਦਾ। ਇਹ ਸਾਡੇ ਉੱਤੇ ਪਾਤਸ਼ਾਹ ਦੀ ਬਖਸ਼ਿਸ਼ ਆ, ਕਿਉਂਕਿ ਇੱਥੇ ਤਾਂ ਬੋਧੀ ਤੇ ਜੈਨੀ ਤਾਂ ਸਿੱਧੇ ਹੜੱਪਲੇ ਵਾਲਿਆਂ ਨੂੰ ਪਤਾ ਹੀ ਨਹੀਂ ਹੈਗਾ ਕਿ ਉਹ ਤਾਂ ਹਿੰਦੂ ਧਰਮ ਦੇ ਨਹੀਂ ਹੈਗੇ, ਹਿੰਦੂ ਨਹੀਂ ਹੈਗੇ। ਆ ਦਲਿਤਾਂ ਨੂੰ ਧੱਕੇ ਨਾਲ ਹਿੰਦੂ ਗਰਦਾਨੀ ਜਾਂਦੇ ਅਗਲੇ। ਤੇ ਅਸੀਂ ਅਜੇ ਲੜ ਰਹੇ ਹਾਂ, ਅਜੇ ਜੰਗ ਜਾਰੀ ਆ, ਤੇ ਇਹ ਜੰਗ ਜਿਹੜੀ ਖਾਲਸੇ ਦੀ ਆ, ਹੱਕ ਸੱਚ ਦੀ, ਇਹ ਜਾਰੀ ਰਹੂਗੀ। ਕਈ ਬੰਦੇ ਸਾਨੂੰ ਸਮਝਾਉਣ ਲੱਗ ਜਾਂਦੇ ਆ, ਮਤਾਂ ਦਿੰਦੇ ਆ, ਆਪਦੇ ਵੱਲੋਂ ਤਾਂ ਵਿਚਾਰੇ ਵਧੀਆ ਹੀ ਸੋਚਦੇ ਆ, ਕਹਿਣਗੇ ਜੀ ਜਿਹੜੇ ਯਹੂਦੀ ਸੀ ਉਹਨਾਂ ਨੇ ਆਹ ਕਰਤਾ, ਫਲਾਨਿਆਂ ਨੇ ਆਹ ਕਰਤਾ। ਮੈਂ ਉਹਨਾਂ ਨੂੰ ਕਈਆਂ ਨੂੰ ਕਹਿਣਾ ਹੁੰਦਾ ਵੀ ਭਰਾਵੋ, ਤਾਂ ਉਹਨਾਂ ਨੂੰ ਕਿਤੇ ਉਹ ਦੁਸ਼ਮਣ ਟੱਕਰਿਆ ਹੁੰਦਾ ਨਾ ਜਿਹੜਾ ਸਿੱਖਾਂ ਨੂੰ ਟੱਕਰਿਆ, ਤਾਂ ਪਤਾ ਲੱਗ ਜਾਂਦਾ। ਜਿਹੜਾ ਦੁਸ਼ਮਣ ਸਿੱਧਾ ਸ਼ਰੇਆਮ ਲਲਕਾਰ ਕੇ ਵਾਰ ਕਰੇ, ਉਹਦੇ ਨਾਲ ਲੜਨ ਵਿੱਚ ਤਾਂ ਸਿੱਖਾਂ ਨੇ ਕਦੇ ਵੀ ਹਾਰ ਨਹੀਂ ਖਾਧੀ। ਜਿਹੜਾ ਵੀਰ ਜੀ ਬਣ ਕੇ, ਭਰਾ ਜੀ ਬਣ ਕੇ, ਮਿੱਤਰ ਬਣ ਕੇ ਪਿੱਠ 'ਚ ਵਾਰ ਕਰਦਾ, ਉਹਦਾ ਤੁਸੀਂ ਕੀ ਕਰ ਲਓਗੇ? ਕਦੇ ਕੋਈ ਹਿੰਦੂ ਦੇਖਿਆ ਤੁਸੀਂ ਜਿਹੜਾ ਇਸ ਗੱਲ ਨੂੰ ਮੰਨੇ ਕਿ ਅਸੀਂ ਸਿੱਖੀ ਅਤੇ ਸਿੱਖਾਂ ਦੇ ਵੈਰੀ ਆ? ਆ ਜਿਹੜਾ ਸੂਰੀ ਵਰਗਾ ਮੂਰਖ ਵਾ, ਜਿਹੜਾ ਨਿੱਤ ਸਿੱਖੀ ਅਤੇ ਸਿੱਖਾਂ ਨੂੰ ਗਾਲਾਂ ਕੱਢਦਾ, ਜਿਹਦੇ ਬਾਰੇ ਚੌਥੇ ਦਿਨ ਕਲੇਸ਼ ਪਾਇਆ ਹੁੰਦਾ ਸਿੱਖਾਂ ਦਾ ਵੀ ਚਲੋ ਜੀ ਉਹਨੂੰ ਫੜ ਕੇ ਜੇਲ੍ਹ ਭੇਜੋ। ਇਹੋ ਜਿਹੇ ਤੇ ਹੋਰ ਬੜੇ ਇੱਥੇ ਗੰਦੇ ਗੰਦੇ ਹੈਗੇ ਆ ਲੋਕ, ਜਿਹੜੇ ਅੱਜ ਦੇ ਜ਼ਮਾਨੇ ਵਿੱਚ ਬਹੁਤ ਭੈੜੇ ਤੇ ਭੱਦੇ ਗੱਲਾਂ ਕਰਦੇ ਆ। ਤੁਸੀਂ ਉਹਨਾਂ ਨੂੰ ਵੀ ਸੁਣ ਲਓ, ਵੀ ਕਹਿਣਗੇ ਜੀ ਅਸੀਂ ਸਿੱਖਾਂ ਦੀ ਬੜੀ ਇੱਜ਼ਤ ਕਰਦੇ ਹਾਂ, ਅਸੀਂ ਦਰਬਾਰ ਸਾਹਿਬ ਜਾਂਦੇ ਹਾਂ। ਹੁਣ ਇੱਕ ਪਾਸੇ ਉਹਨਾਂ ਦਾ ਇਹ ਆ ਬਈ ਉਹ ਜਿਵੇਂ ਕਿਸੇ ਨੇ ਕਿਹਾ ਬੰਦੇ ਨੂੰ, ਕਿਸੇ ਨੂੰ, ਬਈ ਯਾਰ ਜਿਹੜਾ ਕੁੱਤਾ, ਵੀ ਮੈਂ ਕੁੱਤੇ ਤੋਂ ਬੜਾ ਡਰਦਾ, ਵੀ ਕੁੱਤੇ ਦੀ ਕੀ ਪਰਖ ਹੁੰਦੀ ਆ, ਕੁੱਤੇ ਦਾ ਕੀ ਹਿਸਾਬ ਕਿਤਾਬ ਹੁੰਦਾ। ਉਹ ਕਹਿੰਦਾ ਵੀ ਜੇ ਤਾਂ ਕੁੱਤਾ ਮੂੰਹ ਅੱਡ ਕੇ ਭੌਂਕ ਰਿਹਾ ਫੇਰ ਸਮਝ ਲਓ ਤੈਨੂੰ ਵੱਢੂਗਾ, ਪਰ ਜੇ ਕੁੱਤਾ ਪੂਛ ਹਿਲਾਉਂਦਾ ਫਿਰਦਾ ਫਿਰ ਉਹ ਖਤਰਨਾਕ ਨਹੀਂ ਹੈਗਾ, ਤੂੰ ਉਹਨੂੰ ਆਰਾਮ ਨਾਲ ਹੈਂਡਲ ਕਰ ਸਕਦਾ, ਕੋਈ ਚੱਕਰ ਵਾਲੀ ਗੱਲ ਨਹੀਂ। ਉਹ ਕਿਸੇ ਦੇ ਘਰ ਗਿਆ, ਇਹ ਬੜਾ ਖੁਸ਼ ਪੰਜ ਵਿੱਚ, ਕੁੱਤਾ ਉਦਾਂ ਤਾਂ ਉਹਨੂੰ ਟੁੱਟ ਟੁੱਟ ਕੇ ਪਵੇ ਤੇ ਨਾਲੇ ਪੂਛ ਲਾਈ ਜਾਵੇ। ਤੇ ਉਹ ਜਿਹੜਾ ਘਰ ਵਾਲਾ ਸੀਗਾ ਬੰਦਾ, ਉਹ ਕਹਿੰਦਾ ਇੰਨਾ ਘਬਰਾਇਆ ਕਾ ਤੂੰ ਲੰਘਿਆ ਅੱਗੇ, ਜਿਹੜਾ ਉਹਦਾ ਮਿੱਤਰ ਸੀ, ਉਹ ਕਹਿੰਦਾ ਮੈਨੂੰ ਤਾਂ ਅਜੇ ਇਹੀ ਨਹੀਂ ਸਮਝ ਆਈ ਵੀ ਇਹਦੀ ਮੈਂ ਪੂਛ ਦਾ ਯਕੀਨ ਕਰਾਂ ਕਿ ਇਹਦੇ ਮੂੰਹ ਦਾ ਯਕੀਨ ਕਰਾਂ। ਉਹ ਕਹਿੰਦਾ ਕੀ ਹਿਸਾਬ ਕਿਤਾਬ ਆ? ਕਹਿੰਦਾ ਯਾਰ ਮੈਨੂੰ ਕਿਸੇ ਨੇ ਆਹ ਦੱਸਿਆ ਸੀਗਾ ਵੀ ਜੇ ਪੂਛ ਹਿਲਾਵੇ ਤਾਂ ਕੁੱਤਾ ਖਤਰਨਾਕ ਨਹੀਂ ਹੈਗਾ, ਤੇ ਜੇ ਭੌਂਕਦਾ ਹੋਵੇ ਫੇਰ ਖਤਰਨਾਕ ਆ। ਇਹਨੇ ਮੂੰਹ ਤਾਂ ਪੂਰਾ ਅੱਡਿਆ ਹੈ, ਟੁੱਟ ਟੁੱਟ ਕੇ ਪੈਂਦਾ ਤੇ ਪੂਛ ਪੂਰੀ ਹਿਲਾਈ ਜਾਂਦਾ। ਦੱਸ ਮੈਂ ਕੀ ਇਹਦਾ ਫੈਸਲਾ? ਆਹੀ ਕੰਮ ਹਿੰਦੂ ਕੱਟੜਪੰਥੀਆਂ ਦਾ। ਉਹ ਇੱਕ ਪਾਸੇ ਤਾਂ ਠੋਕ ਵਜਾ ਕੇ ਸਿੱਖੀ ਅਤੇ ਸਿੱਖਾਂ ਨੂੰ ਗਾਲਾਂ ਕੱਢਣਗੇ, ਸਿੱਖ ਕੌਮ ਦੇ ਉਲਟ ਬੋਲਣਗੇ, ਪਰ ਜੇ ਪੁੱਛੋ ਤਾਂ ਕਹਿਣਗੇ ਜੀ ਅਸੀਂ ਤਾਂ ਸਿੱਖਾਂ ਦਾ ਸਤਿਕਾਰ ਹੀ ਬੜਾ ਕਰਦੇ। ਆ ਜਿੰਨੇ ਲੋਕਾਂ ਨੇ ਪਿਛਲੇ 70-80 ਸਾਲਾਂ 'ਚ ਹਿੰਦੂ ਇੰਡੀਆ ਦੇ ਵਿੱਚ ਹਿੰਦੂ ਕੱਟੜਵਾਦ ਦਾ ਝੰਡਾ ਚੱਕ ਕੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਕੁਝੀਆਂ ਕਮੀਨੀਆਂ, ਘਟੀਆ, ਨੀਚ ਕਾਰਵਾਈਆਂ ਕੀਤੀਆਂ ਕਰਾਈਆਂ ਨੇ, ਜਿਹਨੂੰ ਮਰਜ਼ੀ ਛੇੜ ਲਓ, ਕਹੋ ਜੀ ਮੈਂ ਤਾਂ ਦਰਬਾਰ ਸਾਹਿਬ ਨੂੰ ਬਹੁਤ ਮੰਨਦਾ, ਮੈਂ ਤਾਂ ਅੰਮ੍ਰਿਤਸਰ ਬਹੁਤ ਜਾਂਦਾ, ਮੈਂ ਤਾਂ ਜੀ ਮੇਰੇ ਤਾਂ ਜੀ ਫਲਾਨਾ ਮਿੱਤਰ ਮੇਰਾ ਸਿੱਖ ਆ, ਮੈਂ ਤਾਂ ਜੀ ਬਾਣੀ ਵੱਡੀ ਪੜ੍ਹਦਾ। ਆ ਜਿਹੜਾ ਬਾਦਲ, ਦੂਜਾ ਬਾਦਲ ਹੋਣਾ ਦੀ ਚਲੋ ਸਾਰਿਆਂ ਨੂੰ ਪਤਾ, ਜਿਹੜੇ ਆ ਬੇਅੰਤ ਸਿੰਘ ਵਰਗੇ ਸੀਗੇ, ਇਹ ਵੀ ਕਹਿੰਦੇ ਸੀ ਅਸੀਂ ਸਿੱਖੀ ਦੇ ਰਾਖੇ ਹਾਂ।
KPS ਗਿੱਲ ਵੀ ਸਿੱਖੀ ਦਾ ਰਾਖਾ ਸੀ। ਇੰਦਰਾ ਗਾਂਧੀ ਵੀ ਕਹਿੰਦੀ ਸੀ ਉਹ ਤਾਂ ਦਰਬਾਰ ਸਾਹਿਬ ਦੀ ਕਹਿੰਦੇ ਪਵਿੱਤਰਤਾ ਬਹਾਲ ਕੀਤੀ ਹੈ। ਜਿਹੜੇ ਦਰਬਾਰ ਸਾਹਿਬ ਤੇ ਫੌਜਾਂ ਦੇ ਨਾਲ ਅਕਾਲ ਤਖਤ ਢਾਹ ਗਏ ਆ ਕਿ ਉਹ ਵੀ ਕਹਿੰਦੇ ਮਤਲਬ ਕਹਿੰਦੇ ਥੋੜੇ ਤੇ ਆਸਾਨ ਕੀਤਾ ਸੀ, ਤੁਹਾਡਾ ਦਰਬਾਰ ਸਾਹਿਬ ਦੇ ਵਿੱਚ ਤਾਂ ਬਹੁਤ ਮਾੜਾ ਹਾਲ ਹੋ ਗਿਆ, ਇਹ ਸਾਫ਼ ਕਰਤਾ ਕਹਿੰਦੇ। ਹੁਣ ਇਹੋ ਜਿਹੇ ਬੰਦੇ ਜਿਹੜੇ ਸ਼ਰੇਆਮ ਸਿੱਖੀ ਅਤੇ ਸਿੱਖਾਂ ਦਾ ਘਾਣ ਕਰਨ, ਨਸਲਕੁਸ਼ੀ ਕਰਨ। ਰਾਜੀਵ ਗਾਂਧੀ ਵੀ ਸਿੱਖਾਂ ਦਾ ਬੜਾ ਹੇਜਲਾ ਬਣ ਕੇ ਲੋਕਾਂ ਨੂੰ ਦਿਖਾਉਂਦਾ ਰਿਹਾ, ਪਰ ਉਹਦੇ ਕਮਾਂਡੇਟ ਉਲਟਾ ਉਹ ਕਹਿੰਦਾ ਸੀਗਾ ਜਦੋਂ ਵੱਡਾ ਦਰਖਤ ਡਿੱਗਦਾ ਉਦੋਂ ਕਹਿੰਦਾ ਜੀ ਧਰਤੀ ਹਿਲਦੀ ਹੁੰਦੀ। ਸੋ ਜਿਹੜਾ ਤਾਂ ਕੋਈ ਦੁਸ਼ਮਣ ਸਿੱਧਾ ਲਲਕਾਰ ਕੇ ਕਵੇ ਕਿ ਮੈਂ ਤੁਹਾਡਾ ਦੁਸ਼ਮਣ ਆ ਤੇ ਆਓ ਸਾਹਮਣੇ, ਉਹਦੇ ਨਾਲ ਲੜਨਾ ਸੌਖਾ ਹੁੰਦਾ। ਹਿੰਦੂ ਵਰਗੇ ਦੁਸ਼ਮਣ ਨਾਲ ਲੜਨਾ ਬੇਤਹਾਸ਼ਾ ਔਖਾ, ਕੋਈ ਰਾਹ ਹੀ ਨਹੀਂ। ਦੁਬਦਾ ਪਾਈ ਰੱਖਣੀ ਆ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਹਾਡਾ ਉਹ ਦੋਸਤ ਆ ਕਿ ਦੁਸ਼ਮਣ ਆ। ਤੇ ਇਸੇ ਭਰਮ ਵਿੱਚ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਅੱਜ ਉਲਝਿਆ ਫਿਰਦਾ। ਉਹ ਸਾਨੂੰ ਸੁਣਾਉਣ ਲੱਗ ਜਾਣਗੇ, ਨਹੀਂ ਜੀ ਤੁਹਾਨੂੰ ਨਹੀਂ ਪਤਾ, ਹਿੰਦੂਆਂ ਨੇ ਆਹ ਕੀਤਾ, ਹਿੰਦੂਆਂ ਨੇ ਉਹ ਕੀਤਾ, ਹਿੰਦੂਆਂ ਨੇ ਐਂ ਸਿੱਖੀ ਲਈ ਉਹ ਕਰਤਾ, ਆਹ ਕਰਤਾ, ਹੱਦ ਹੋ ਗਈ। ਉਹ ਭਾਈ ਤੁਸੀਂ ਇੱਕ ਚਾਰਟ ਬਣਾ ਲਓ, ਉਹਦੇ ਉੱਤੇ ਇੱਕ ਪਾਸੇ ਹਿੰਦੂਆਂ ਦੇ ਭਲੇ ਵਾਲੀਆਂ ਗੱਲਾਂ ਲਿਖ ਲਓ ਵੀ ਆਹ ਚੰਗੀਆਂ ਗੱਲਾਂ ਨੇ, ਦੂਜੇ ਪਾਸੇ ਮਾੜੀਆਂ ਲਿਖ ਲਓ, ਤੁਹਾਨੂੰ ਨਿਰਣਾ ਜਿਹੜਾ ਹੈਗਾ ਤੁਹਾਡੇ ਸਾਹਮਣੇ ਹੋ ਜੂ ਕਿ ਇਹ ਲੋਕ ਤੁਹਾਡੇ ਧਰਮ, ਬੋਲੀ, ਸੱਭਿਆਚਾਰ ਅਤੇ ਤੁਹਾਡੇ ਸਾਰੇ ਕਾਸੇ ਦੀ ਤਬਾਹੀ ਮੰਗਦੇ ਆ। ਬਸ ਇੰਨੇ ਕਮੀਨੇ ਨੇ ਵੀ ਕਹਿੰਦੇ ਨਹੀਂ। ਮੈਂ ਉਹਨਾਂ ਕੌਮਾਂ, ਉਹਨਾਂ ਦੁਸ਼ਮਣਾਂ ਦਾ ਕਦੇ ਬੁਰਾ ਨਹੀਂ ਮੰਨਣਾ ਚਾਹੀਦਾ ਕਿਸੇ ਨੂੰ, ਜਿਹੜੇ ਸ਼ਰੇਆਮ ਲਲਕਾਰ ਕੇ ਤੁਹਾਡੀ ਕੌਮ ਦੇ ਉਲਟ ਚੱਲਦੇ, ਕਿਉਂਕਿ ਤੁਹਾਡੇ ਦੁਸ਼ਮਣ ਨੇ ਜੀ। ਕੌਮਾਂ ਧਰਮਾਂ ਦੇ ਦੁਸ਼ਮਣ ਜਿਹੜੇ ਆ ਕੋਈ ਗੱਲ ਨਹੀਂ, ਆਉਣ ਦਿਓ। ਪਰ ਜਿਹੜਾ ਮਿੱਤਰ ਬਣ ਕੇ ਮਿੱਤਰ ਘਾਤ ਕਰਨਾ ਤੇ ਉਹਨੂੰ ਨੀਤੀ ਕਹਿਣਾ ਕਿ ਸਾਡੀ ਨੀਤੀ ਸੀਗੀ ਜੀ। ਇਹ ਤਾਂ 1947 ਤੋਂ ਪਹਿਲਾਂ ਕੀਤੇ ਵਾਅਦੇ ਤੋੜਤੇ, ਤੇ ਜਦੋਂ ਸਿੱਖ ਗੜਕੀ ਚ ਆ ਗਏ ਪੁੱਛਣ ਗਏ, ਕਹਿੰਦੇ ਜੀ ਤੁਸੀਂ ਐਂ ਕੀਤਾ, ਕਹਿੰਦੇ ਸਾਡੀ ਨੀਤੀ ਸੀ, ਸਾਡੇ ਤੇ ਨਾ ਯਕੀਨ ਕਰਦੇ। ਹੁਣ ਦੱਸੋ ਤੁਸੀਂ ਉਦੋਂ ਬਾਅਦ ਵਿੱਚ ਵੀ ਜਿਹੜੇ ਮਾਤਾ ਦਾ ਮਾਲ ਬਣ ਕੇ ਉਹ ਤੇ ਯਕੀਨ ਕਰਦੇ ਆ, ਜਿਹਨੇ ਠੋਕ ਵਜਾ ਕੇ ਕਿਹਾ ਵੀ ਨਾ ਯਕੀਨ ਕਰਿਆ ਕਰੋ, ਤਾਂ ਉਹਨਾਂ ਦਾ ਕੀ ਕੀਤਾ ਜਾ ਸਕਦਾ। ਸੋ ਜਿਹੜੀ ਸਾਡੀ ਧਾਰਮਿਕ ਅਤੇ ਰਾਜਨੀਤਿਕ ਲੀਡਰਸ਼ਿਪ ਆ, ਉਹਦੇ ਉੱਤੇ ਇਸ ਗੱਲ ਦਾ ਬੜਾ ਗਿਲਾ ਹੈ ਮੈਨੂੰ। ਸਾਰੀ ਕੌਮ ਨੂੰ ਹੋਣਾ ਚਾਹੀਦਾ, ਔਰ ਇਤਿਹਾਸ ਦੇ ਵਿੱਚ ਇਹ ਚੀਜ਼ ਦਰਜ ਹੋ ਕੇ ਰਹਿਣੀ ਹੈ ਕਿ ਕਦੇ ਵੀ ਠੋਕ ਵਜਾ ਕੇ ਨਹੀਂ ਕਹਿੰਦੇ ਕਿੱਡਾ ਕੁ ਇਹ ਝੂਠ ਆ ਜਿਹੜਾ ਤੁਸੀਂ ਬਾਈ ਬੋਲਣਾ। ਉਦਾਂ ਤਾਂ ਲੱਖਾਂ ਝੂਠ ਬੋਲਦੇ ਹੋ, ਪਰ ਇਹ ਸੱਚ ਬੋਲਣ ਤੋਂ ਭੱਜਦੇ ਹੋ ਕਿ ਇੰਨੀ ਗੱਲ ਹੀ ਕਹਿਣੀ ਹੈ ਨਾ ਕਿ ਖਾਲਸਾ ਜੀ ਬੇਸ਼ੱਕ ਇਹ ਵਾਰ-ਵਾਰ ਇਹ ਗੱਲ ਕਹਿੰਦੇ ਨੇ ਤੇ ਬਹੁਤ ਸਾਰੇ ਇਹੋ ਜਿਹੇ ਕੰਮ ਕਰਦੇ ਨੇ ਜਿਹਦੇ ਤੋਂ ਸਾਨੂੰ ਜਾਪਣ ਲੱਗ ਪੈਂਦਾ ਕਿ ਇਹ ਸਿੱਖੀ ਅਤੇ ਸਿੱਖਾਂ ਪ੍ਰਤੀ ਕੋਈ ਮੰਦ ਭਾਵਨਾ ਨਹੀਂ ਰੱਖਦੇ। ਪਰ ਹੁਣ ਤੱਕ ਦਾ ਤਜਰਬਾ ਇਹ ਦੱਸਦਾ ਕਿ ਜੇ ਆਪਦੀ ਕੌਮ ਦੇ, ਆਪਦੀ ਸਿੱਖ ਕੌਮ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਕਰਨੀ ਆ ਤਾਂ ਇਹਨਾਂ ਉੱਤੇ ਕਦੇ ਵੀ ਯਕੀਨ ਨਾ ਕਰਿਆ ਕਰੀ। ਇੰਨੀ ਗੱਲ ਕਹਿਣ 'ਚ ਕਿੰਨਾ ਔਖਾ ਜੀ, ਪਰ ਇਹਨਾਂ ਨੂੰ ਜਦ ਹੀ ਉਸੇ ਵੇਲੇ ਹੀ ਭਾਰਤ ਮਾਤਾ ਕਿਤੇ ਆ ਜਾਂਦੀ ਆ, ਕਿਉਂਕਿ ਅਗਲਿਆਂ ਨੇ ਮਾਹੌਲ ਹੀ ਇਹੋ ਜਿਹਾ ਬਣਾਤਾ। ਇਹੋ ਜਿਹਾ ਮਾਹੌਲ ਹੀ ਮੁਸਲਮਾਨਾਂ ਦੇ ਦੁਆਲੇ ਬਣਾਇਆ ਗਿਆ। ਅੱਜ ਸਾਡੀ ਕੌਮ ਨੂੰ ਸਾਈਕੋਲੋਜੀਕਲੀ, ਮਾਨਸਿਕ ਤੌਰ ਦੇ ਉੱਤੇ ਘੇਰਾਬੰਦੀ, ਉਹ ਹਰੇਕ ਸਿੱਖ ਦੇ ਘਰ ਵਿੱਚ ਇਹ ਗੱਲ ਚੱਲਣ ਲਾ ਦੇਣੀ ਚਾਹੁੰਦੇ ਆ ਕਿ ਹਰੇਕ ਸਿੱਖ ਦੇ ਘਰ ਵਿੱਚ ਲੋਕ ਕਹਿਣ ਵੀ ਆਪਾਂ ਕੀ ਲੈਣਾ। ਆਹ ਹੁਣ ਕੱਲ ਇੱਥੇ ਪੰਜਾਬ ਦੇ ਵਿੱਚ 2 ਮੇਨ ਜਿਹੜੀਆਂ ਇਵੈਂਟ ਹੋਈਆਂ ਗੱਲਾਂ, ਇੱਕ ਤਾਂ ਇੱਥੇ ਭਾਈ ਸੁਖਪਾਲ ਸਿੰਘ ਖਹਿਰਾ ਜਿਹੜਾ ਹੈ, ਸਰਦਾਰ ਸੁਖਪਾਲ ਸਿੰਘ ਖਹਿਰਾ, ਉਹਦੀ ਕਮਾਂਡ ਹੇਠ ਬਹੁਤ ਸਾਰੇ ਉਹਦੇ ਨਾਲ ਉਹ ਪਰਿਵਾਰ ਜਿਹੜੇ UAPA ਦੇ ਪੀੜਤ ਨੇ ਉਹ ਪਹੁੰਚੇ ਸੀ ਅਕਾਲ ਤਖਤ ਸਾਹਿਬ। ਠੀਕ ਆ ਜੀ, ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਸਾਰੀ ਗੱਲਬਾਤ ਵੀ ਕੀਤੀ, ਆਪਦਾ ਪੱਖ ਵੀ ਰੱਖਿਆ, ਤੇ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ, ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਕੁਝ ਗੱਲਾਂ ਕਹਿਣੀਆਂ ਪਈਆਂ ਨੇ, ਸ਼੍ਰੋਮਣੀ ਕਮੇਟੀ ਨੂੰ ਵੀ ਚਲੋ ਉਹਨਾਂ ਨੇ ਹਦਾਇਤ ਕੀਤੀ ਹੈ। ਇੱਕ ਤਾਂ ਇਹ ਕਾਰਵਾਈ ਇੱਥੇ ਦੂਜਾ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਇੱਕ ਮਾਰਚ ਕੱਢਿਆ ਤੇ UAPA ਦੇ ਖਿਲਾਫ ਉਹਨਾਂ ਨੇ ਆਪਦਾ ਫਰਜ਼। ਪਰ ਇਸ ਵੇਲੇ ਲੱਖਾਂ ਲੋਕ ਇਹੋ ਜਿਹੇ ਨੇ ਜਿਹੜੇ ਘਰਾਂ 'ਚ ਦੜੇ ਬੈਠੇ ਵੀ ਜਿੰਨਾ ਟਾਈਮ ਤੁਹਾਡੇ ਮੁੰਡੇ ਨੂੰ ਘਰੋਂ ਚੱਕ ਕੇ UAPA ਵਰਗਾ ਕਾਲਾ ਕਾਨੂੰਨ ਠੋਕ ਕੇ ਅੰਦਰ ਨਹੀਂ ਨਾ ਕਰਦੇ, ਉਹਨਾਂ ਟਾਈਮ ਤੁਸੀਂ ਨਾ ਹਿੱਲਿਓ। ਕਈ ਵਿਦੇਸ਼ਾਂ 'ਚ ਨੇ,
ਜਿਨ੍ਹਾਂ ਨੂੰ ਲੱਗਦਾ ਹੈ ਕਿ ਐਡੀ ਤਾਂ ਕੋਈ ਗੱਲ ਨਹੀਂ ਹੈਗੀ, ਜਿਹੜਾ ਕਰੂਗਾ ਸੋ ਭਰੂਗਾ, ਇਦਾਂ ਦੇ ਕਹਿਣ ਵਾਲੇ ਬੜੇ ਹੁੰਦੇ ਨੇ। ਆ ਪਿੱਛੇ ਜੇ ਰਵਨੀਤ ਬਿੱਟੂ ਮੱਤਾਂ ਦੇਣ ਲੱਗਿਆ ਹੋਇਆ ਸੀਗਾ, ਅਖੇ ਜੀ ਉਹਨਾਂ ਨੇ ਤਾਂ ਜੀ ਕਾਨੂੰਨ ਬਣਾਤਾ, ਜੇ ਬਚ ਸਕਦੇ ਹੋ ਤਾਂ ਬਚ ਜਾਓ। ਇਹ ਜਿਹੜੀ ਬਿਰਤੀ ਆ, ਇਹ ਜਿਹੜੀ ਸੋਚ ਆ ਬਈ ਆਪਾਂ ਤਾਂ ਕੁਛ ਜਦੋਂ ਕਰਦੇ ਨਹੀਂ ਗਲਤ ਤਾਂ ਆਪਾਂ ਨੂੰ ਕਿਸੇ ਨੇ ਕੀ ਕਹਿ ਦੇਣਾ, ਇਹਦੇ ਬਾਰੇ ਮੈਂ ਇਹ ਗੱਲ ਦੱਸ ਦੇਣੀ ਚਾਹੁੰਦਾ ਵੀ ਇਹੀ ਵਹਿਮ 1984 ਵੇਲੇ ਭਾਰਤ ਵਿੱਚ ਜਿਹੜੇ ਪੰਜਾਬ ਤੋਂ ਬਾਹਰ ਵਸਦੇ ਸਿੱਖ ਸੀ, ਇਹ ਉਹਨਾਂ ਨੂੰ ਵੀ ਵਹਿਮ ਸੀਗਾ ਵੀ ਆਪਾਂ ਨੂੰ ਕਿਸੇ ਨੇ ਕੀ ਕਹਿ ਦੇਣਾ। ਪਰ 1984 ਚ ਕਿਸੇ ਨੇ ਇਹ ਨਹੀਂ ਦੇਖਿਆ ਹੈਗਾ ਵੀ ਇਹ ਕੀ ਸੋਚ ਵਾਲਾ ਸਿੱਖ ਵਾ। ਉਹਨਾਂ ਨੇ ਚੁੱਪ ਕਰਕੇ ਗੱਲ 'ਚ ਟਾਇਰ ਪਾਤਾ, ਧੀਆਂ ਭੈਣਾਂ ਦੀ ਬੇਪੱਤੀ ਹੋਈ। ਇਹ ਜੋ ਕੁਝ ਉੱਥੇ ਵਾਪਰਿਆ ਉਹ ਹੁਣ ਬਾਹਲਾ ਜ਼ਿਆਦਾ ਉਧਰ ਨੂੰ ਜਾਣ ਦੀ ਲੋੜ ਨਹੀਂ ਹੈਗੀ ਵੀ ਕੀ ਹੋਇਆ। ਸੋ ਜਿਹੜੇ ਆਹ ਬਾਹਲੇ ਸਿਆਣੇ ਜਿਹੇ ਬਣ ਕੇ ਦਿਖਾਉਂਦੇ ਆ, ਜਿਹੜੇ ਵਿਦੇਸ਼ਾਂ 'ਚ ਬੈਠੇ ਆ, ਜਿਹੜੇ ਇਹੋ ਜਿਹੇ ਜ਼ੁਲਮਾਂ ਦੇ ਖਿਲਾਫ ਨਹੀਂ ਬੋਲਦੇ, ਜਿਹੜੇ ਸਿੱਖਾਂ ਦੇ ਹਿੱਤਾਂ ਦੇ ਲੜਨ ਵਾਲੇ ਲੋਕਾਂ ਦਾ ਸਾਥ ਦੇਣ ਦੀ ਬਜਾਏ ਚਿੜਕਿਲੀਆਂ ਉਡਾਉਂਦੇ ਆ, ਮਖੌਲਾਂ ਕਰਦੇ ਆ ਵੀ ਐਵੇਂ ਤੁਰੇ ਫਿਰਦੇ ਆ। ਲਿਆ ਦੱਸ, ਕੋਈ ਕਹਿੰਦਾ ਜੀ ਆ ਖਹਿਰਾ ਉਹੀ ਤੁਰਿਆ ਫਿਰਦਾ ਜੀ, ਕੋਈ ਕਹਿੰਦਾ ਜੀ ਆ ਜਿਹੜੇ ਸਾਰੇ ਗੁਰਦੁਆਰਾ ਅੰਬ ਸਾਹਿਬ ਮਹਾਲੀ ਇਹ ਐ। ਉਹ ਭਾਈ ਉਹ ਲੋਕ ਜਿਹੜੇ ਨੇ ਉਹ ਹੱਕ ਸੱਚ ਲਈ ਖਾਲਸੇ ਦੀ ਜਿਹੜੀ ਜੰਗ ਵਾ ਉਹਨੂੰ ਲੜ ਰਹੇ ਨੇ। ਜੇਕਰ ਤੁਸੀਂ ਉਹਨਾਂ ਦਾ ਸਾਥ ਦੇ ਸਕਦੇ ਹੋ ਤਾਂ ਸਭ ਤੋਂ ਵਧੀਆ ਗੱਲ ਹੋਊਗੀ। ਸੋਸ਼ਲ ਮੀਡੀਆ ਦਾ ਜ਼ਮਾਨਾ, 2 ਪੋਸਟਾਂ ਹੀ ਲਿਖ ਦਿਆ ਕਰੋ, ਪਰ ਉਹਨਾਂ ਦੇ ਖਿਲਾਫ ਬੋਲਣਾ ਤੇ ਵਧੀਆ ਕਿਹਨੂੰ ਕਹਿੰਦੇ ਹੋ ਫਿਰ? ਜਾਂ ਤਾਂ ਤੁਸੀਂ ਕੋਈ ਕਾਂਗਰਸ ਦੇ دیਵਾਨੇ ਹੋ, ਉਹ ਕਾਂਗਰਸ ਜਿਹੜੀ ਆ ਫੜ ਕੇ ਤੁਹਾਡੇ ਧੀਆਂ ਪੁੱਤਾਂ ਨੂੰ ਮੁੰਡਿਆਂ ਨੂੰ ਅੰਦਰ ਤੁੰਨੀ ਜਾਂਦੀ ਹੈ, ਤੇ ਜਾਂ ਫਿਰ ਬਾਦਲ ਹੋਣਾ ਦੇ دیਵਾਨੇ ਹੋ। ਦੋਨੇ ਇਸ ਵੇਲੇ ਦੇਖੋ, ਕੋਈ ਚੰਡੀਗੜ੍ਹ 'ਚ ਧਰਨੇ ਦੇ ਰਿਹਾ UAPA ਦੇ ਖਿਲਾਫ, ਤੇ ਕੋਈ ਇੱਥੇ ਦੇ ਰਿਹਾ ਅਕਾਲ ਤਖਤ ਸਾਹਿਬ ਪਹੁੰਚ ਰਿਹਾ। ਤੇ ਕੱਲ ਹੀ ਇਹ ਅਕਾਲੀ ਦਲ ਦੇ ਜਿਹੜੇ ਲੀਡਰ ਸੀ ਸੁਖਬੀਰ ਬਾਦਲ ਹੋਣੀ ਤੇ ਹੋਰ ਚੀਮਾਰਨ ਜੀ ਜਿਹੜਾ ਉਹ ਸਾਰੇ ਇਹ ਉੱਥੇ ਇੱਕ ਪੁਲਿਸ ਅਫਸਰ ਦੇ ਕੋਲੇ ਖੜੇ ਸੀਗੇ ਵੀ ਸਾਨੂੰ ਜੀ ਛੇਤੀ ਤੋਂ ਛੇਤੀ ਜਿਹੜਾ ਕਹਿੰਦੀ ਆ ਜਨਾਨੀ ਉਹ ਵੀਰਪਾਲ ਕੌਰ ਬਈ ਉਹ ਪੋਸ਼ਾਕ ਜਿਹੜੀ ਆ ਉਹ ਬਾਦਲ ਕਹਿੰਦੇ ਨੇ ਦਿੱਤੀ ਆ ਵੀ ਉਹਦਾ ਫੜ ਕੇ ਉੱਤੇ ਮੁਕੱਦਮਾ ਦਰਜ ਕਰੋ ਜੀ ਫਲਾਣਾ ਨਾ। ਹੁਣ ਇਹਨਾਂ ਨੂੰ ਇਹ ਹੈਗਾ ਕਿ ਸਾਡੀ ਬਦਨਾਮੀ ਬੜੀ ਹੋ ਰਹੀ ਆ, ਜਿਹੜਾ ਅਸੀਂ ਪੰਥ ਅਤੇ ਪੰਜਾਬ ਦੀ ਪਿੱਠ 'ਚ ਛੁਰਾ ਮਾਰੇ। ਹੁਣ ਇੱਕ ਪਾਸੇ ਤਾਂ ਉਹ ਲੋਕ ਨੇ ਪੰਜਾਬ ਦੇ ਵਿੱਚ ਜਿਹੜੇ ਖਾਲਸੇ ਦੀ ਹੱਕ ਸੱਚ ਦੀ ਲੜਾਈ ਨੂੰ ਅੱਗੇ ਤੋਰ ਰਹੇ ਨੇ, ਇੱਕ ਪਾਸੇ ਉਹ ਲੋਕ ਨੇ ਜਿਹੜੇ ਕਹਿੰਦੇ ਆ ਵੀ ਅਗਲੀ ਵਾਰ ਕੁਰਸੀ ਮੇਰੇ ਕੋਲੇ ਰਹਿ ਜੇ, ਦੂਜਾ ਕਹਿੰਦਾ ਮੈਂ ਛੱਡਣੀ ਨਹੀਂ। ਤੇ ਆਪਾਂ ਕਿੱਧਰ ਖੜੇ ਆ? ਆਪਾਂ ਖੜਦੇ ਆ ਜੀ ਉਸ ਪਾਸੇ ਸਾਰੇ ਜਿਹੜੇ ਕਹਿੰਦੇ ਆ ਵੀ ਕੁਰਸੀ ਦੀ ਲੜਾਈ। ਅੱਧੇ ਕ ਬਾਦਲ ਦੇ ਹਮਾਇਤੀ, ਅੱਧੇ ਕ ਬਾਦਲ ਕਹਿੰਦੇ ਵਿਰੋਧੀਆਂ ਦੇ ਹਮਾਇਤੀ। ਉਹ ਭਾਈ ਇਸ ਖਲਜਗਣ ਚੋਂ ਨਿਕਲੋ, ਆਪਦੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਲੜਨ ਵਾਲਿਆਂ ਦਾ ਸਾਥ ਦਿਓ। ਅੱਜ ਪਾਣੀਆਂ ਵਾਲੇ ਮਸਲੇ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਇੱਕ ਗੱਲ ਆਈ ਆ, ਉੱਥੇ ਉਹਨਾਂ ਨੇ ਕਿਹਾ ਬਈ ਪੰਜਾਬ ਤੇ ਹਰਿਆਣੇ ਦੀਆਂ ਜਿਹੜੀਆਂ ਸਰਕਾਰਾਂ ਨੇ, ਮੁੱਖ ਮੰਤਰੀ, ਉਹ ਆਪਸੀ ਸਹਿਮਤੀ ਨਾਲ ਇਹ ਮਸਲਾ ਹੱਲ ਕਰਨ। ਮਸਲਾ ਉਹਨਾਂ ਨੇ ਕੀ ਮੰਨਿਆ ਹੋਇਆ ਕਿ ਹੈ ਤਾਂ ਹਰਿਆਣੇ, ਰਾਜਸਥਾਨ ਤੇ ਦਿੱਲੀ ਸਮੇਤ ਸਾਰੇ ਭਾਰਤ ਦਾ ਹੀ ਮੰਨੀ ਬੈਠੇ ਆ ਉਹ ਤਾਂ ਵੀ ਹੱਕ ਵਾ ਪੰਜਾਬ ਦੇ ਪਾਣੀਆਂ, ਤੇ ਜੇ ਪੰਜਾਬ ਅੜੀ ਫੜੀ ਕਰਦਾ ਤਾਂ ਫਿਰ ਉਹ ਅਸੀਂ ਇੱਕ ਵਾਰੀ ਕਾਗਜ਼ੀ ਕਾਰਵਾਈ 'ਚ ਕਹਿ ਕੇ ਦੇਖੀਏ ਵੀ ਤਾਂ ਬਥੇਰਾ ਸਮਝਾਇਆ ਸੀ ਮੁੱਖ ਮੰਤਰੀ ਨੂੰ। ਤੇ ਜਿਹੜੇ ਆ ਬਾਦਲ ਹੋਣੀ ਆ, ਬਾਦਲ ਟੋਲਾ, ਇਹ ਦੋਨੇ ਤੀਵੀਂ ਜਨਾਨੀ ਨੇ ਉਦੋਂ ਸਤਲੁਜ ਜਮਨਾ ਲਿੰਕ ਜਿਹੜਾ ਹੈਗਾ ਮਸਲਾ UAPA ਵਾਲਾ, ਜਿਹੜਾ ਅੱਜ ਸਾਡੇ ਲਈ ਬਿਰਤਾ ਬਣਿਆ ਫਿਰਦਾ, ਉਹਦੇ ਹੱਕ 'ਚ ਵੀ ਵੋਟ ਪਾਈ ਸੀ। ਗਾਂ ਵੀ ਇਹਨਾਂ ਨੇ ਭਾਜਪਾ ਜਿੰਦਾਬਾਦ ਕਰਨੀ ਹੈ, ਤੇ ਇਹਨਾਂ ਤੋਂ ਕੋਈ ਆਸ ਬਿਲਕੁਲ ਨਹੀਂ। ਪਰ ਧੰਨਦੇ ਨੇ ਲੋਕ ਜਿਹੜੇ ਅਜੇ ਵੀ ਕਹਿੰਦੇ ਆ ਇਹੋ ਜਿਹੇ ਬੰਦਿਆਂ ਨੂੰ ਸੱਤਾ ਤੇ ਲਿਆਉਣਾ ਚਾਹੀਦਾ, ਜਿਹੜੇ ਪੰਥ ਅਤੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੇ ਉਲਟ ਚੱਲਣ ਵਾਲੀ ਹਰ ਕਰਤੂਤ ਵਿੱਚ ਸ਼ਾਮਲ ਨੇ। ਤੇ ਉਹ ਕਾਂਗਰਸੀ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ, ਉਹਨਾਂ ਨੂੰ ਸੱਤਾ ਤੇ ਲਿਆਉਣਾ ਚਾਹੀਦਾ ਤੇ ਕਹਿੰਦੇ। ਹੁਣ ਉਹ ਮੈਂ ਨਹੀਂ ਕਹਿੰਦਾ ਕਿ ਸੁਖਪਾਲ ਸਿੰਘ ਖਹਿਰਾ ਬੜਾ ਵਧੀਆ ਜਾਂ ਜਿਹੜੇ ਚੰਡੀਗੜ੍ਹ ਧਰਨਾ ਦਿੰਦੇ ਸੀ ਉਹ ਬੜੇ ਵਧੀਆ, ਪਰ ਘੱਟੋ ਘੱਟ ਉਹਨਾਂ ਨੇ ਮੁੱਦਾ ਤਾਂ ਉਹ ਚੱਕਿਆ ਜਿਹੜਾ ਸਾਨੂੰ ਇਸ ਵੇਲੇ ਸਭ ਤੋਂ ਵੱਧ ਦੁਖੀ ਕਰ ਰਿਹਾ। ਹੁਣ ਇਹ ਇਸ ਮੌਕੇ ਸਤਲੁਜ ਜਮਨਾ ਲਿੰਕ ਨਹਿਰ ਦਾ ਜਿਹੜਾ ਮੁੱਦਾ, ਜਿਹਦੇ ਬਾਰੇ ਪਹਿਲੋਂ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ 2004 ਦੇ ਵਿੱਚ ਸੱਤਾ 'ਚ ਸੀਗਾ, ਉਹਨੇ ਉੱਥੇ ਇੱਕ ਕਾਨੂੰਨ ਬਣਾਤਾ। ਉਹ ਕਾਨੂੰਨ ਜਿਹੜਾ ਸੀ
ਉਹਦਾ ਨਾਂ ਰੱਖਿਆ ਪੰਜਾਬ ਸਮਝੌਤੇ ਰੱਦ ਕਾਨੂੰਨ 2004। ਇਹ ਜਿਹੜਾ 2004 ਦੇ ਵਿੱਚ ਕਾਨੂੰਨ ਸੀ ਬਣਾਇਆ, ਉਹਦੇ ਵਿੱਚ ਉਦੋਂ ਪਹਿਲਾਂ ਕੀਤੇ ਹੋਏ ਸਾਰੇ ਸਮਝੌਤੇ ਰੱਦ ਕਰਤੇ। ਇੱਕ ਉਹਦੇ ਵਿੱਚ ਪੰਗਾ ਪਾਤਾ ਧਾਰਾ 5 ਦਾ। ਧਾਰਾ 5 ਚ ਉਹਨੇ ਲਿਖਤਾ ਕਿ ਜਿੰਨਾ ਪਾਣੀ ਹਰਿਆਣੇ ਨੂੰ ਜਾਂਦਾ, ਉਹ ਕਹਿੰਦੇ ਜੀ ਹਰਿਆਣੇ ਰਾਜਸਥਾਨ ਨੂੰ ਜਿੰਨਾ ਪਾਣੀ ਜਾਂਦਾ, ਉਹ ਕਹਿੰਦੇ ਜੀ ਜਾਂਦਾ ਰਹੂਗਾ। ਹੁਣ ਇਹ ਜਿਹੜੀ ਧਾਰਾ ਸੀ, ਇਹਦੇ ਬਾਰੇ ਸਾਡੇ ਬਾਦਲ ਦਲ ਵਾਲਿਆਂ ਨੇ ਚੱਕ ਲਿਆ ਝੰਡਾ, ਕਹਿੰਦੇ ਜੀ ਇਹ ਸਾਡੀ ਸਰਕਾਰ ਬਣ ਗਈ, ਅਸੀਂ ਇਹ ਸਭ ਤੋਂ ਪਹਿਲਾਂ ਕੰਮ ਇਹ ਧਾਰਾ ਖਤਮ ਕਰਾਂਗੇ ਤੇ ਪੰਜਾਬ ਤੇ ਹਰਿਆਣੇ ਨੂੰ ਜਿਹੜਾ ਪਾਣੀ ਜਾਂਦਾ ਉਹ ਅਸੀਂ ਜਿਹੜਾ ਹੈਗਾ ਉਹ ਬੰਦ ਕਰਾਂਗੇ। ਜਿਹੜਾ ਧਾਰਾ 5 ਰਾਹੀਂ ਪੰਜਾਬ ਵੱਲੋਂ ਹਰਿਆਣੇ ਤੇ ਰਾਜਸਥਾਨ ਨੂੰ ਪਾਣੀ ਜਾਣ ਦੀ ਗਰੰਟੀ ਕੀਤੀ ਗਈ ਆ, ਉਹ ਕਹਿੰਦੇ ਜੀ ਅਸੀਂ ਰੱਦ ਕਰਦੇ ਹਾਂ। ਹੁਣ ਜਿਨ੍ਹਾਂ ਲੋਕਾਂ ਨੂੰ ਐਕਸਪੀਰੀਅੰਸ ਹੋ ਜਾਂਦਾ ਕਿਸੇ ਗੱਲ ਦਾ, ਉਹਨਾਂ ਨੂੰ ਤਾਂ ਸਮਝ ਸੀ ਕਿ ਇਹ ਭਕਾਈ ਮਾਰਦੇ ਆ ਬਾਦਲ ਦਲ ਵਾਲੇ, ਤੇ ਸੱਚ ਨਿਕਲੀ, ਇਹ ਭਕਾਈ ਨਿਕਲੀ। 2007 ਵਿੱਚ ਉਹਨਾਂ ਦੇ ਥੱਲੇ ਕੁਰਸੀ ਆ ਗਈ ਤੇ 2017 ਤੱਕ ਰਹੀ। 10 ਸਾਲ ਉਹਨਾਂ ਨੇ ਕਦੇ ਚੂੰ ਨਹੀਂ ਕੀਤੀ। ਬਥੇਰਾ ਰੌਲਾ ਪਾਉਂਦੇ ਰਹੇ ਲੋਕ, ਉਹ ਕਹਿੰਦੇ ਜੀ ਅਸੀਂ ਤਾਂ ਨਹੀਂ ਇੱਧਰ ਨੂੰ ਆਉਂਦੇ ਨਾ। ਉਹਨਾਂ ਨੂੰ ਕਹਿੰਦੇ ਰਹੇ ਵੀ ਮੁਆਵਜ਼ਾ ਮੰਗੋ, ਪੰਜਾਬ ਦੇ ਰਾਇਲਟੀ ਮੰਗੋ, ਪੰਜਾਬ ਦੇ ਪਾਣੀ ਜਿਹੜੇ ਹਰਿਆਣੇ ਤੇ ਰਾਜਸਥਾਨ ਨੂੰ ਜਾਂਦੇ ਆ ਬਣਾ ਕੇ ਬਿੱਲ ਭੇਜੋ ਉਹਨਾਂ ਨੂੰ, ਪਰ ਬਿਲਕੁਲ ਨਹੀਂ ਉਧਰ ਨੂੰ ਗਏ। ਤੇ ਮੈਨੂੰ ਉਦੋਂ ਯਾਦ ਆ ਰਿਹਾ ਸੀਗਾ ਵੀ ਜਦੋਂ 1996-97 ਦੇ ਵਿੱਚ ਸਾਫ਼ ਦਿਖਦਾ ਸੀ ਕਿ ਕਾਂਗਰਸ ਦੇ ਜ਼ੁਲਮਾਂ ਦੇ ਸਤਾਏ ਹੋਏ ਲੋਕ ਜਿਹੜੇ ਆ ਮੁੱਠੀਆਂ 'ਚ ਥੁੱਕੀ ਬੈਠੇ ਆ ਵੀ ਜੇਕਰ ਜਿੱਦਣ ਵੀ ਮਰਜ਼ੀ ਹੁਣ ਵੋਟਾਂ ਪੈ ਜਾਣ ਵੀ ਕਾਂਗਰਸ ਨੂੰ ਨਾਨੀ ਚੇਤੇ ਕਰਾਉਣੀ ਹੈ। ਨਾਨੀ ਤਾਂ ਕਾਹਦੀ ਚੇਤੇ ਕਰਾਉਣੀ ਸੀ, ਅਸਲ ਵਿੱਚ ਤਾਂ ਉਸ ਮੌਕੇ ਆਪਾਂ ਬਿਲਕੁਲ ਇੱਕ ਗਲਤ ਪੱਤਾ ਖੇਡ ਰਹੇ, ਜਿਹੜਾ ਆਪਾਂ ਇਹ ਮਿਥੀ ਬੈਠੇ ਸੀ ਕਿ ਵੋਟਾਂ ਵਿੱਚ ਐਤਕੀ ਕਾਂਗਰਸ ਹਰਾਉਣੀ ਆ ਤੇ ਅਕਾਲੀ ਦਲ ਨੂੰ ਸੱਤਾ 'ਤੇ ਲੈ ਕੇ ਆਉ। ਇਹ ਬੜੀ ਵੱਡੀ ਸਾਡੀ ਗੜਬੜੇਸ਼ਨ ਸੀ, ਜਿਹਨੂੰ ਅੱਜ ਸ਼ਾਇਦ ਕੁਝ ਭਰਾ ਸਾਡੇ ਅੱਜ ਬਿਨਾਂ ਸਮਝ ਸਕਣ, ਪਰ ਮੈਂ ਆਪਦੀ ਗੱਲ ਕਹਿਣ ਤੋਂ ਰੁਕਣਾ ਨਹੀਂ। ਇਹ ਤੋਂ ਪਹਿਲਾਂ ਇਹੋ ਜਿਹਾ ਹੀ ਪੰਗਾ ਆਪਾਂ 1985 'ਚ ਪਾਇਆ। 1984 ਦੇ ਅਕਾਲ ਤਖਤ ਸਾਹਿਬ ਦੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਤੋਂ ਬਾਅਦ ਸਾਡਾ ਇੰਡੀਆ ਨਾਲ ਰਿਸ਼ਤਾ ਨਾਤਾ ਸਦਾ ਲਈ ਖਤਮ ਹੋ ਗਿਆ। ਜਿਸ ਮੁਲਕ ਦੇ ਤਿਰੰਗੇ ਝੰਡੇ ਨੇ, ਸੰਵਿਧਾਨ ਨੇ ਸਾਡੇ ਸਭ ਤੋਂ ਜਾਨੋਂ ਪਿਆਰੇ ਗੁਰਧਾਮ ਨੂੰ ਢਹਿ ਢੇਰੀ ਕੀਤਾ ਹੋਵੇ, ਨਿਸ਼ਾਨਾ ਬਣਾਇਆ ਹੋਵੇ, ਜਿਵੇਂ ਪਹਿਲਾਂ ਜਿਹੜੀਆਂ ਹਕੂਮਤਾਂ ਸੀ ਮੁਗਲੀਆ ਸਲਤਨਤ ਜਾਂ ਹੋਰ, ਉਹ ਸਾਰਾ ਕੁਝ ਕੀਤਾ ਹੋਵੇ, ਤੇ ਉਹਦੇ ਨਾਲ ਆਪਣਾ ਰਿਸ਼ਤਾ ਨਾਤਾ ਕਾਹਦਾ ਰਹਿ ਗਿਆ ਜੀ। ਉਦੋਂ ਬਾਅਦ ਤਾਂ ਆਪਾਂ ਸਟੇਟਲੈਸ ਪੀਪਲ ਹੋ ਗਏ ਸੀ ਵੀ ਸਾਡਾ ਕੋਈ ਰਾਜ ਨਹੀਂ ਹੈ। ਵੈਸੇ ਤਾਂ 1947 ਤੋਂ ਹੀ ਸਾਡਾ ਕੋਈ ਰਾਜ ਨਹੀਂ, ਸਟੇਟਲੈਸ ਪੀਪਲ। ਪਰ 1984 ਦੇ ਉਸ ਨਸਲਕੁਸ਼ੀ ਤੋਂ ਬਾਅਦ, 84 ਤੋਂ ਬਾਅਦ ਸਾਡਾ ਕੋਈ, ਤੇ ਉਦੋਂ ਇੰਡੀਅਨ ਸਿਸਟਮ ਦੀ ਇੱਕ ਬਹੁਤ ਵੱਡੀ ਗੇਮ ਸੀ, ਇੱਕ ਨੀਤੀ ਸੀ, ਇੱਕ ਲੋੜ ਸੀ। ਉਹ ਦੁਨੀਆ ਨੂੰ ਇਹ ਦਿਖਾਉਣਾ ਚਾਹੁੰਦੇ ਸੀ ਕਿ ਜਿਹੜੇ ਸਿੱਖਾਂ ਨੂੰ ਤੁਸੀਂ ਐਵੇਂ ਹਾਂ ਦਾ ਨਾਰਾ ਜਿਹਾ ਮਾਰਦੇ ਹੋ, ਦੁਨੀਆ ਭਰ ਦੇ ਲੋਕੋ, ਦੁਨੀਆ ਭਰ ਦੇ ਦੂਜੇ ਮੁਲਕੋ, ਇਹ ਸਿੱਖ ਤਾਂ ਅੱਜ ਵੀ ਸਾਡੇ ਇਸੇ ਸਿਸਟਮ ਦੇ ਵਿੱਚ ਯਕੀਨ ਰੱਖਦੇ। 1985 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਸੀ, ਉਹਦੇ ਵਿੱਚ ਉਹ ਚੋਣਾਂ ਕਰਵਾ ਕੇ ਲੋਕਾਂ ਦੀ ਸ਼ਮੂਲੀਅਤ ਕਰਵਾ ਕੇ ਅਸਲ ਵਿੱਚ ਤਾਂ ਇੰਡੀਅਨ ਸਿਸਟਮ ਦੁਨੀਆ ਨੂੰ ਇਹ ਦਿਖਾਉਣਾ ਚਾਹੁੰਦਾ ਸੀ ਕਿ ਅੱਜ ਵੀ ਇਹ ਸਿੱਖ ਜਿਨ੍ਹਾਂ ਦਾ ਅਸੀਂ ਹੁਣੇ ਅਕਾਲ ਤਖਤ ਸਾਹਿਬ ਢਾਇਆ, ਜਿਨ੍ਹਾਂ ਦੇ ਅਸੀਂ ਦਰਬਾਰ ਸਾਹਿਬ 'ਚ ਵੜ ਕੇ ਲੋਕਾਂ ਨੂੰ ਮਾਰਿਆ, ਜਿਨ੍ਹਾਂ ਦੇ ਕਤਲੇਆਮ ਲਈ ਭਾਰਤੀ ਹਕੂਮਤੀ ਮਸ਼ੀਨਰੀ ਦੇ ਝੰਡੇ ਹੇਠ ਸਾਰੇ ਭਾਰਤ ਵਿੱਚ ਨਵੰਬਰ 1984 ਨੂੰ ਕਤਲੇਆਮ ਹੋਇਆ, ਇਸ ਨਸਲਕੁਸ਼ੀ ਦੇ ਬਾਵਜੂਦ ਅੱਜ ਇਹ ਲੋਕ ਸਾਡੇ ਵਿੱਚ ਅੱਜ ਵੀ ਵਿਸ਼ਵਾਸ ਰੱਖਦੇ। ਇਹ ਗੱਲ ਦਿਖਾਉਣ ਲਈ 1985 ਵਾਲੀਆਂ ਇਲੈਕਸ਼ਨਾਂ ਹੋਈਆਂ ਸੀ, ਜਿਹਦੇ ਵਿੱਚ ਜਿਹੜੇ ਬਰਨਾਲੇ ਹੁਣੀ ਮੁੱਖ ਮੰਤਰੀ ਬਣੇ ਆ, ਇਹਨਾਂ ਨਾਲ ਤਾਂ ਪਹਿਲੇ ਉਧਰੋਂ ਅੰਦਰੋਂ ਰਾਜੀਨਾਮਾ ਹੋ ਗਿਆ ਸੀ ਕਿ ਅਸੀਂ ਇਲੈਕਸ਼ਨ ਕਰਾਵਾਂਗੇ, ਅਸੀਂ ਕਮਜ਼ੋਰ ਕੈਂਡੀਡੇਟ ਖੜੇ ਕਰਾਂਗੇ ਤੇ ਤੁਸੀਂ ਇਲੈਕਸ਼ਨ ਕਰਕੇ ਆਪਦੀ ਸਰਕਾਰ ਬਣਾਓ ਤੇ ਅਸੀਂ ਬਾਅਦ ਤੁਹਾਡੇ ਨਾਲ ਜਿਹੜਾ ਰਾਜੀਵ ਲੋਂਗੋਵਾਲ ਸਮਝੌਤਾ ਹੈ ਕਰ ਦਿਆਂਗੇ ਤੇ ਉਹ ਕਰ ਦਿਆਂਗੇ।
ਉਹ ਨਾ ਤਾਂ ਰਾਜੀਵ ਲੌਂਗੋਵਾਲ ਸਮਝੌਤਾ ਲਾਗੂ ਹੋਣਾ ਸੀ, ਨਾ ਉਹਦੀ ਕੋਈ ਮੱਦ ਲਾਗੂ ਕਰਨੀ ਕਰਾਉਣੀ ਸੀ ਅਗਲਿਆਂ ਨੇ। ਅਸਲ ਵਿੱਚ ਤਾਂ ਸਾਰੀ ਉਸ ਪ੍ਰਕਿਰਿਆ ਦਾ ਸੈਂਟਰ ਐਕਸਲ ਇਹ ਸੀ ਕਿ ਇਹਦੇ ਬਹਾਨੇ ਤੁਹਾਨੂੰ ਮੁੱਖ ਮੰਤਰੀ ਦੀ ਕੁਰਸੀ ਦੇਣ ਦੇ ਨਾਂ ਹੇਠ ਅਸੀਂ ਸਿੱਖਾਂ ਨੂੰ ਦੁਨੀਆ ਭਰ ਦੇ ਵਿੱਚ ਜਿਹੜਾ ਸਿਆਣਾ ਸੂਝਵਾਨ ਬੰਦਾ ਹੋਊਗਾ ਉਹਨੇ ਮੱਥੇ ਤੇ ਹੱਥ ਮਾਰਿਆ ਹੋਣਾ ਵੀ ਕਿੱਡੀ ਕਮਲੀ ਕੌਮ ਆ। ਜਦੋਂ ਤੁਹਾਡੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਤਾ, ਤੁਹਾਡੇ ਹਜ਼ਾਰਾਂ ਸਿੱਖਾਂ ਦਾ ਨਸਲਕੁਸ਼ੀ ਕਰਤੀ, ਤੁਸੀਂ ਇਹਦੇ ਸਿਸਟਮ ਤੋਂ ਧਾਰਾ ਲੈਣੀਆਂ ਹੁਣ। ਪਰ ਆਪਣੇ ਉਦੋਂ ਬਾਹਲੇ ਸਿਆਣੇ ਸੀ, ਕਹਿੰਦੇ ਜੀ ਹਮ ਤੋਂ ਹੁਣੇ ਹੁਣੇ ਤਾਜ਼ੇ ਤਾਜ਼ੇ ਮੁੱਖ ਮੰਤਰੀ ਬਣਨਾ ਹੈ। ਮੁੱਖ ਮੰਤਰੀ ਦੀ ਕੁਰਸੀ ਲੈ ਕੇ ਫਿਰ ਅਗਲਿਆਂ ਨੇ ਉਹ ਕੰਮ ਬਰਨਾਲਾ ਸਰਕਾਰ ਤੋਂ ਕਰਾਇਆ ਜਿਹੜਾ ਪਹਿਲੋਂ ਆਪ ਕਰਕੇ ਕਲੰਕ ਖੱਟੀ ਬੈਠੇ ਸੀ। ਜਦੋਂ 30 ਅਪ੍ਰੈਲ 1986 ਨੂੰ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਦੁਬਾਰਾ ਪੁਲਿਸ ਬੜੀ, ਉਦੋਂ ਬਰਨਾਲੇ ਦੀ ਇੱਕ ਸਿੱਖ ਮੁੱਖ ਮੰਤਰੀ ਦੀ ਕਮਾਂਡ ਹੇਠ ਕਰਤੂਤ ਹੋਈ। ਹੁਣ ਇਤਿਹਾਸ ਵਿੱਚ ਇਹ ਗੱਲ ਦਰਜ ਹੋ ਚੁੱਕੀ ਆ ਕਿ ਦਰਬਾਰ ਸਾਹਿਬ ਦੇ ਵਿੱਚ ਖਾਕੀ ਵਰਦੀ ਤੇ ਬੂਟ ਤੇ ਪੁਲਿਸ, ਇਹ ਤਾਂ ਇਹਨਾਂ ਦੇ ਆਪਦੇ ਅਕਾਲੀ ਮਿਨਿਸਟਰ ਹੁੰਦੇ ਸੀ ਜੀ, ਅਕਾਲੀ ਸਰਕਾਰ ਹੁੰਦੀ ਸੀ ਜਦੋਂ ਇਹ ਅੰਦਰ ਵੜਦੇ ਰਹੇ। ਸੋ ਇਹ ਦੁਖਾਂਤ ਜਿਹੜਾ 1984 ਮੌਕੇ ਸਾਡੇ ਕਲੰਕ ਲਾਇਆ ਵੀ ਸਿੱਖਾਂ ਦੇ ਘਰਾਂ 'ਚ ਜੰਮੇ ਹੋਏ ਫੌਜੀ ਅਫਸਰ ਜਿਹੜੇ ਸੀਗੇ, ਆ ਜਿਹੜਾ ਬਰਾੜ ਆ, ਕੁਲਦੀਪ ਸਿੰਘ ਬਰਾੜ, ਇਹ ਸਾਰੇ ਹੋਰ ਬੜੇ ਸੀ, ਉਹ ਸਿੱਖ ਅਫਸਰ ਲਾਏ ਅਗਲਿਆਂ ਨੇ, ਸਿੱਖ ਜਰਨੈਲ ਜਿਹੜੇ ਆ ਉਹ ਲਾਏ। ਹੁਣ ਜਦੋਂ ਉਹਨਾਂ ਦਾ ਪਿੱਛੇ ਜੇ ਇੱਕ ਉਹਦਾ ਭੋਗ ਸੀ ਇੱਕ ਦਾ, ਜਿਹੜਾ ਦਿਆਲ RS ਦਿਆਲ, ਰਣਜੀਤ ਸਿੰਘ ਦਿਆਲ, ਉਹ ਜਦੋਂ ਗੁਰੂ ਸਾਹਿਬ ਦਾ ਸਰੂਪ ਬਣਾ ਦਿੱਤਾ, ਉਹਦੇ ਜਿਹੜੀ ਉਹਨਾਂ ਦੇ ਮਨਾਉਣ ਲੱਗੇ ਉਹਦਾ ਦਿਨ, ਤਾਂ ਫਿਰ ਉਹ ਦੇਖਣ ਤਾਂ ਹਾਠਾਂ। ਹੁਣ ਸਿੱਖਾਂ ਦੇ ਘਰੇ ਜੰਮ ਕੇ ਦਰਬਾਰ ਸਾਹਿਬ ਤੇ ਹਮਲੇ ਕਰਨ ਵਿੱਚ ਸ਼ਾਮਲ ਵੀ ਤੁਸੀਂ ਹੁੰਨੇ ਹੋ, ਤੇ ਫਿਰ ਤੁਸੀਂ ਭਾਲਦੇ ਹੋ ਵੀ ਸਿੱਖ ਸਾਨੂੰ ਵੈਲਕਮ ਕਰਨ, ਜਿਵੇਂ ਆਹ KPS ਗੱਲ ਵਾਰੀ ਹੋਇਆ। ਇਹ ਮੈਂ ਬਹੁਤ ਵਧੀਆ ਮੰਨਦਾ ਪੰਥ ਦੇ ਅੰਦਰ ਜਿਹੜਾ ਇਹ ਵਿਚਾਰ ਆਇਆ ਕਿ ਜਿਹੜੇ ਬੰਦੇ ਐਡਾ ਘਟੀਆਪਣ ਦਿਖਾਉਂਦੇ ਆ, ਕੁਲਦੀਪ ਸਿੰਘ ਬਰਾੜ ਆ ਜਿਹੜਾ ਹੁਣ ਵੀ ਬੜਾ ਫਖਰ ਨਾਲ ਕਹਿੰਦਾ ਕਿ ਮੈਂ ਜੀ ਦਰਬਾਰ ਸਾਹਿਬ ਤੇ ਐਂ ਕਰਤਾ। ਹੁਣ ਇਹੋ ਜਿਹਾ ਦੇ ਮਰਨ ਦੇ ਉੱਤੇ ਕਿਹਨੇ ਭੋਗ ਉੱਥੇ ਪੈਣ ਦੇਣੇ ਆ ਜੀ? ਕਿਹੜਾ ਗ੍ਰੰਥੀ ਹੈ ਜਿਹੜਾ ਇੱਥੇ ਜਾਵੇਗਾ? ਇਹ ਤਾਂ ਹੁਣ ਕਹਿਣਾ ਚਾਹੀਦਾ। ਇਹ ਇਕੱਲੀ ਗੱਲ ਨਹੀਂ, ਇੱਕ ਮੋਟੇ ਤੌਰ ਤੇ ਡਿਸੀਜਨ ਪੰਥ ਦਾ ਹੋਣਾ ਚਾਹੀਦਾ, ਨਿਰਣਾ ਹੋ ਜਾਣਾ ਚਾਹੀਦਾ ਕਿ ਜਿਹੜੇ ਬੰਦੇ ਪੰਥ ਦੇ ਦੁਸ਼ਮਣ ਬਣੇ ਫਿਰਦੇ ਆ, ਦੁਸ਼ਮਣ ਦਾ ਇੱਕ ਹਾੜੇ ਦਾ ਦਸਤਾ ਬਣੇ ਫਿਰਦੇ ਆ, ਸਿੱਖਾਂ ਦੀ ਸਿੱਧੀ ਨਸਲਕੁਸ਼ੀ ਕਰ ਰਹੇ ਨੇ, ਉਹਨਾਂ ਲੋਕਾਂ ਦੇ ਨਾਲ ਕਿਵੇਂ ਵਿਹਾਰ ਕਰਨਾ। ਖੈਰ ਜਿਹੜੀ ਆਪਾਂ ਗੱਲ ਕਰ ਰਹੇ ਆ 1985 ਦੇ ਵਿੱਚ ਜਿਹੜਾ ਵੋਟ ਪ੍ਰੋਸੈਸ ਸੀ, ਉਹ ਸਿੱਖਾਂ ਦੀ ਦੁਬਾਰਾ ਉਸੇ ਭਾਰਤੀ ਮੁੱਖ ਧਾਰਾ ਵਿੱਚ ਵਿਸ਼ਵਾਸ ਦਰਸਾਉਣ ਦੀ ਇੱਕ ਪ੍ਰਕਿਰਿਆ ਸੀ, ਜਿਹਨੂੰ ਆਪਾਂ ਚਾਅ ਦੇ ਨਾਲ ਵੀ ਅਸੀਂ ਇੰਦਰਾ ਨੂੰ, ਅਸੀਂ ਕਾਂਗਰਸ ਨੂੰ ਹਰਾਵਾਂਗੇ, ਕਾਂਗਰਸ ਦੇ ਅਸੀਂ ਵੱਟ ਕੱਢ ਦਿਆਂਗੇ, ਰਾਜੀਵ ਗਾਂਧੀ ਨੂੰ ਸਜ਼ਾ ਦੇਣੀ ਹੈ। ਉਹ ਹੱਸਦੇ ਹੋਣੇ ਆ ਵੀ ਦੇ ਲੋ ਸਜ਼ਾ, ਸਾਨੂੰ ਕੀ, ਅਸੀਂ ਤਾਂ ਪੰਜਾਬ 5 ਸਾਲ ਲਈ, 2 ਸਾਲ ਲਈ, 3 ਸਾਲ ਲਈ ਅਕਾਲੀਆਂ ਦੇ ਹਵਾਲੇ ਨੀਲੀ ਪਗੜ ਤੇ ਕਰ ਦਿੰਨੇ ਆ, ਪਰ ਸਾਨੂੰ ਤਾਂ ਇਹ ਸਰਕਾਰ ਜਦੋਂ ਅਸੀਂ ਮਰਜ਼ੀ ਭੰਗ ਕਰ ਲਈਏ, ਪਰ ਤੁਸੀਂ ਤਾਂ ਉੱਥੇ ਲਿਆਂਦੇ ਨਾ ਜਿਸ ਕਨਸਟੀਟਿਊਸ਼ਨ ਨੇ, ਜਿਸ ਤਿਰੰਗੇ ਨੇ, ਜਿਸ ਸਾਰੇ ਕਾਸੇ ਸਿਸਟਮ ਨੇ ਤੁਹਾਨੂੰ ਮਾਰਿਆ, ਤੁਸੀਂ ਉਹਦੇ ਹੀ ਗੁਣ ਗਾਉਂਦੇ ਫਿਰੋਗੇ, ਉਹਦੇ ਅਧੀਨ ਹੋ ਗਏ। ਖੈਰ ਫਿਰ ਆ ਗਿਆ 1997 ਵਾਲੀ ਇਲੈਕਸ਼ਨ। ਉਸ ਮੌਕੇ ਤੱਕ ਖਾੜਕੂਵਾਦ ਨੂੰ ਜਾਂ ਖਾਲਿਸਤਾਨੀ ਲਹਿਰ ਨੂੰ ਦਬਾਉਣ ਦੇ ਨਾਂ ਹੇਠ ਸਮੁੱਚੇ ਭਾਰਤ ਵਿੱਚ ਸਿੱਖਾਂ ਦਾ ਨਸਲਕੁਸ਼ੀ ਦਾ ਦੌਰ ਜਿਹੜਾ ਸੀ ਸਾਰਾ ਬੀਤਿਆ ਹੋਇਆ। ਉਸ ਮੌਕੇ ਸਿੱਖ ਲੀਡਰਸ਼ਿਪ ਦਾ ਹੋਣਾ ਤਾਂ ਇਹ ਚਾਹੀਦਾ ਸੀ ਬਈ ਅਸੀਂ ਇਹੋ ਜਿਹੇ ਸਿਸਟਮ ਤੋਂ ਕੀ ਲੈਣਾ, ਜਿਹੜਾ ਸਿਸਟਮ ਸਾਡੀ ਕੌਮ ਨੂੰ ਮਾਰਦਾ, ਚੁਣੇ ਹੋਏ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ, ਵਕੀਲ ਨਹੀਂ ਬਖਸ਼ੇ, ਸਾਰਾ ਕਿਸੇ ਨੂੰ ਮਾਰਿਆ। ਠੀਕ ਆ, ਫਿਰ ਤੁਸੀਂ ਜਿਹਨੂੰ ਮਰਜ਼ੀ ਬਣਾਓ, ਤੇ ਜਿਵੇਂ ਅਸੀਂ ਬੇਅੰਤ ਸਿੰਘ ਭੁਗਤ ਲਿਆ ਉਵੇਂ ਅਸੀਂ ਅਗਲਾ ਬੁੱਚੜ ਭੁਗਤ ਲਾਂਗੇ, ਅਸੀਂ ਇਸ ਤੁਹਾਡੇ ਭਾਰਤੀ ਮੁੱਖ ਧਾਰਾ ਤੋਂ ਬਾਗੀ ਹਾਂ। ਪਰ ਕਿੱਥੇ, ਜਿਹੜਾ ਆਪਣੇ ਦਿਮਾਗ 'ਚ ਬਾੜਿਆ ਹੋਇਆ ਵੀ ਵੋਟਾਂ ਵਾਲਾ ਜੀ 1992-91 ਵਾਲਾ ਬੜਾ ਮਾੜਾ ਹੋ ਗਿਆ, ਬਾਈਕਾਟ, ਬਹੁਤ ਸਾਰੇ ਬੰਦੇ ਕਹਿੰਦੇ ਆ, ਹੋ ਸਕਦਾ ਕਦੇ ਇਸ ਗੱਲ ਦੀ ਸਮਝ ਲੱਗੇ ਕਿ ਉਸ ਟਾਈਮ ਬਾਈਕਾਟ ਦੇ ਫੈਸਲੇ ਨੂੰ ਕਰਨ ਵਾਲਿਆਂ ਦੀ ਭਾਵਨਾ ਆਹੀ ਸੀ ਕਿ ਜਿਹੜਾ ਮੁਲਕ, ਜਿਹੜਾ ਸਿਸਟਮ ਸਾਡੇ ਕਤਲੇਆਮ ਲਈ, ਨਸਲਕੁਸ਼ੀ ਲਈ ਜ਼ਿੰਮੇਵਾਰ ਆ, ਉਸੇ ਭਾਰਤੀ ਸਿਸਟਮ ਦੇ ਅਧੀਨ ਚੋਣਾਂ ਲੜ ਕੇ MLA MP ਬਣ ਕੇ ਉਹਦੇ 'ਚ ਵਿਸ਼ਵਾਸ ਦਿਖਾਉਣਾ ਜਾਇਜ਼ ਆ ਕਿ ਉਹਦੇ ਨਾਲ ਸਿੱਧੀ ਲੜਾਈ ਲੜਨੀ ਜਾਇਜ਼ ਆ। ਸੋ ਅਗਲਿਆਂ ਨੂੰ ਜੋ ਠੀਕ ਲੱਗਿਆ ਉਹਨਾਂ ਨੇ ਕਰਤਾ, ਤੇ ਉਹ ਆਪਦਾ ਉਸ ਬਾਈਕਾਟ ਤੋਂ ਬਾਅਦ 'ਚ ਸ਼ਹਾਦਤਾਂ ਪਾ ਗਏ, ਤੇ ਉਹ ਖਾੜਕੂ ਧਾਰਾ ਜਿਹੜੀ ਆ ਉਹ ਚਲੋ ਆਪਣੇ ਆਪਦਾ ਜੋ ਵੀ ਉਹ ਕਰ ਸਕਦੇ ਸੀ ਸੇਵਾ ਉਹਨਾਂ ਨੇ ਕਰਤੀ। ਹੁਣ ਅਗਲਾ ਦੌਰ ਆ ਗਿਆ ਸੀ। ਅਗਲਾ ਦੌਰ ਓਵਰਗਰਾਊਂਡ ਬਚੀ ਹੋਈ ਸਿੱਖ ਲੀਡਰਸ਼ਿਪ ਦਾ ਆਇਆ ਸੀ, ਜਿਹੜੀ ਲੀਡਰਸ਼ਿਪ
47 ਤੋਂ 1984 ਤੱਕ ਧਰਮ ਯੁੱਧ ਮੋਰਚੇ ਤੱਕ ਆਪਾਂ ਨੂੰ ਮਤਾਂ ਦਿੰਦੀ ਰਹੀ ਕਿ ਭਾਰਤ ਸਾਡੇ ਤੇ ਜ਼ੁਲਮ ਕਰਦਾ, ਤੇ ਜਦੋਂ ਉਸ ਜ਼ੁਲਮ ਦੇ ਖਿਲਾਫ ਲੜਨ ਦਾ ਟਾਈਮ ਆਇਆ 1997 ਚ ਕਿ ਇਹ ਜੇ ਐਡਾ ਹੀ ਜ਼ਾਲਮ ਸਿਸਟਮ ਆ ਜਿਹਨੇ ਸਾਡੇ ਪੀਸਫੁਲ ਮੋਰਚੇ ਨੂੰ ਵਾਇਲੈਂਟ ਮੋਰਚੇ ਚ ਬਦਲ ਕੇ ਸਾਡੀ ਏਡੀ ਵੱਡੀ ਨਸਲਕੁਸ਼ੀ ਕਰ ਦਿੱਤੀ ਹੈ, ਤਾਂ ਫਿਰ ਅਸੀਂ ਇਹਦੇ ਵਿੱਚ ਕੋਈ ਯਕੀਨ ਨਹੀਂ ਰੱਖਦੇ। ਪਰ ਕਿੱਥੇ ਕੁਰਸੀਆਂ ਦਾ ਚਾਅ ਚੜਿਆ ਸੀ ਤੇ ਉੱਪਰੋਂ ਆਪਣਾ ਪੰਥਕ ਵਿਖਾੜਕੂ ਬੜੇ ਮਾੜੇ ਆ ਜਿਨ੍ਹਾਂ ਨੇ ਬਾਈਕਾਟ ਕਰਕੇ ਬੇਅੰਤ ਸਿੰਘ ਲਿਆਂਦਾ, ਹੁਣ ਅਸੀਂ ਬਾਦਲ ਲੈ ਕੇ ਆਉਣਾ, ਤੇ ਲਿਆਂਦਾ ਬਾਦਲ। ਉਹ ਉਦੋਂ ਇੱਥੇ ਜਗਰਾਮੀ ਅਸੀਂ ਖੁਦ ਦੇਖਿਆ, ਧਰਨਿਆਂ ਦੇ ਆਪਣੇ ਜਦੋਂ ਰੈਲੀਆਂ ਹੁੰਦੀਆਂ ਸੀ ਮੁਜ਼ਾਹਰੇ ਹੋਣ ਲੱਗੇ, ਕਿਉਂਕਿ ਉਦੋਂ ਭੱਠਲ ਦਾ ਫਿਰ ਹਰਚਰਨ ਸਿੰਘ ਬਰਾੜ ਦਾ ਰਾਜ ਆਇਆ, ਤੇ ਉਹਨਾਂ 1900 ਬੇਅੰਤ ਸਿੰਘ ਦੇ ਰਾਜ ਤੋਂ ਲੈ ਕੇ ਵੋਟਾਂ ਦੇ ਵਿਚਾਲੇ ਆ ਦੋਨੇ ਪਿਓ ਪੁੱਤ ਤੇ ਹੋਰ ਜਿੰਨੇ ਲੀਡਰ ਸੀ, ਇਹਨਾਂ ਦੀ ਇੱਕੋ ਹੀ ਕਹਾਣੀ ਹੁੰਦੀ ਸੀ, ਬਸ ਇੱਕ ਵਾਰੀ ਕੁਰਸੀ ਨੂੰ ਹੱਥ ਪਵਾ ਦਿਓ ਸਾਡਾ, ਫਿਰ ਦੇਖਿਓ ਜਿੰਨੇ ਮੁੰਡੇ ਫੜ ਕੇ ਜਿਹੜਾ ਚ ਤੁੰਨੇ ਹੋਏ ਨੇਗੇ ਅੱਧੇ ਘੰਟੇ 'ਚ ਬਾਹਰ ਜਦੋਂ ਸਾਡੀ ਸਹੁੰ ਚੁੱਕ ਲਈ, ਤੇ ਜਿੰਨੇ ਬੁੱਚੜ ਤੇ ਜ਼ਾਲਮ ਪੁਲਸੀਏ ਆ ਜਿਨ੍ਹਾਂ ਨੇ ਵਧੀਕੀਆਂ ਕੀਤੀਆਂ ਫੜ ਫੜ ਕੇ ਅੰਦਰ ਕਰਾਂਗੇ, ਇੱਕ ਕਮਿਸ਼ਨ ਬਣਾ ਦੇਾਂਗੇ। ਕਹਿੰਦੇ ਹੱਦ ਹੋ ਗਈ। ਬਥੇਰੇ ਲੋਕਾਂ ਨੇ ਆਖਿਆ ਵੀ ਇਹ ਕਿੱਥੇ, ਤਾਂ ਆਪ ਉਸ ਜ਼ਾਲਮ ਤੇ ਬੁੱਚੜ ਸਿਸਟਮ 'ਚ ਪੂਰਾ ਯਕੀਨ ਰੱਖਦੇ ਨੇ। ਇਹ ਤਾਂ ਉਹਨਾਂ ਲੋਕਾਂ ਦੇ ਵੈਰੀ ਨੇ ਜਿਨ੍ਹਾਂ ਸਿੱਖਾਂ ਨੂੰ ਪੁਲਿਸ ਨੇ ਮਾਰਿਆ, ਇਹ ਉਹਨਾਂ ਲੋਕਾਂ ਨੂੰ ਆਪਦੇ ਸ਼ਰੀਕ ਤੇ ਦੁਸ਼ਮਣ ਸਮਝਦੇ ਆ ਵੀ ਅਸੀਂ ਤਾਂ ਉਹਨੂੰ ਦੋ ਤਾਂ ਵਾਰੀ ਸਰਕਾਰ ਹੰਢਾ ਜਾਣੀ ਸੀ, ਇਹ ਕਿੱਧਰ ਉੱਠ ਕਦੇ ਖਾਲਿਸਤਾਨੀ ਜਿਹੜੇ ਯੋਧੇ ਆ। ਸੋ ਇਸ ਕਰਕੇ ਭਾਈ ਇਹਨਾਂ ਤੇ ਯਕੀਨ ਨਾ ਕਰੋ। ਪਰ ਕੋਈ ਸੁਣਦਾ, ਉੱਥੇ ਸਰਕਾਰ ਬਣਾ ਲਈ, ਮੁੜ ਕੇ 3-4 ਮਹੀਨੇ ਬਾਅਦ ਇਕੱਠੇ ਹੋ ਕੇ ਬਾਦਲ ਕੋਲੇ ਗਏ, ਕਹਿੰਦੇ ਜੀ ਤੁਸੀਂ ਕਹਿੰਦੇ ਸੀਗੇ ਆਪਾਂ ਐਂ ਕਰਾਂਗੇ ਉਹ ਕਰਾਂਗੇ, ਉਹ ਕਹਿੰਦਾ ਛੱਡੋ ਪਰਾਂ ਜੀ ਹੁਣ ਪੁਰਾਣੀਆਂ ਗੱਲਾਂ। ਅੱਜ ਤੱਕ ਮੁੜ ਕੇ ਆਪ ਤਾਂ ਉਹਨੇ ਕੀ ਕਰਨਾ ਸੀ, ਜੇ ਸਿੱਖਾਂ ਨੇ ਆਪ ਲੋਕ ਕਮਿਸ਼ਨ ਬਣਾਉਣਾ ਚਾਹਿਆ ਤਾਂ ਉਹਦੇ ਉੱਤੇ ਕਾਨੂੰਨੀ ਕਾਰਵਾਈ ਕਰਾਤੀ। ਹਰ ਉਹ ਸਿੱਖ ਉਵੇਂ ਬਾਦਲ ਦੇ ਰਾਜ ਵਿੱਚ ਲੁਕਦਾ ਫਿਰਦਾ ਸੀ ਜਿਹੜਾ ਚਾਹੁੰਦਾ ਸੀਗਾ ਕਿ ਲੋਕ ਕਮਿਸ਼ਨ ਬਣੇ, ਜ਼ਾਲਮ ਤੇ ਬੁੱਚੜ ਪੁਲਸੀਆਂ ਨੂੰ ਸਜ਼ਾਵਾਂ ਮਿਲਣ। ਜਿਵੇਂ ਬੇਅੰਤ ਸਿੰਘ ਦੇ ਰਾਜ ਵਿੱਚ ਸਿੱਖ ਲੁਕਦੇ ਫਿਰਦੇ ਸੀ, ਉਵੇਂ ਬਾਦਲ ਦੇ ਰਾਜ ਵਿੱਚ ਲੁਕਦੇ ਫਿਰਦੇ। ਉਹਨੇ ਇੰਨੀ ਭੈੜੀ ਕੀਤੀ ਸਿੱਖਾਂ ਨਾਲ ਕਿ ਰਾਜ ਆ ਗਿਆ ਫਿਰ ਕੈਪਟਨ ਦਾ, ਕਾਂਗਰਸ ਦਾ। ਉਹ ਕਾਂਗਰਸ ਜਿਹਦਾ ਪੰਜਾਬ 'ਚ ਇੱਕ ਸਧਾਰਨ ਪੰਚਾਇਤ ਮੈਂਬਰ ਨਹੀਂ ਸੀ ਬਣਨਾ ਚਾਹੀਦਾ, ਉਹਦੀ ਸਰਕਾਰ ਸਿੱਖਾਂ ਨੇ ਹੁੱਬ ਕੇ ਲੈ ਕੇ ਆਂਦੀ ਪੰਜਾਬ ਦੇ ਲੋਕਾਂ ਨੇ। ਭੁੱਲ ਗਏ ਵੀ ਪਿਛਲੇ 70-80 ਸਾਲ ਸਿੱਖਾਂ ਨੇ ਕਾਂਗਰਸ ਨਾਲ, ਪੰਜਾਬ ਦੇ ਲੋਕਾਂ ਨੇ ਕਾਂਗਰਸ ਨਾਲ, ਕਾਂਗਰਸ ਤੋਂ ਕੀ ਕੁਛ ਚੱਲਿਆ। ਫਿਰ 10 ਸਾਲ ਆਪਾਂ ਇਹ ਬਿਠਾ ਲਏ, ਇਹਨਾਂ ਨੇ ਆ ਕੇ ਉਦੋਂ ਆਪਾਂ ਨੂੰ ਚੋਗਾ ਪਾਤਾ ਕਿ ਧਾਰਾ 5 ਰੱਦ ਕਰਾਂਗੇ। ਤੇ ਅੱਜ ਇਹ ਬੰਦੇ ਜੇਕਰ ਕੋਈ ਉੱਥੋਂ ਫੈਸਲਾ ਆ ਜਾਵੇ ਕੇਂਦਰ ਚੋਂ, ਚਾਹੇ ਸੁਪਰੀਮ ਕੋਰਟ ਰਾਹੀਂ ਆ ਜਾਏ, ਚਾਹੇ ਉਹ ਪਾਰਲੀਮੈਂਟ ਚ ਕਰ ਦੇਣ ਪੰਜਾਬ ਦੇ ਪਾਣੀਆਂ ਬਾਰੇ, ਗਰੰਟੀ ਨਾਲ ਇਹ ਬਾਦਲ ਦਲ ਜਿਹੜਾ ਹੈ, ਬਾਦਲ ਪਰਿਵਾਰ ਆ, ਇਹਨਾਂ ਨੇ ਆਪਦੀ ਉਹ ਹਰਸਿਮਰਤ ਕੌਰ ਦੀ ਮੈਂਬਰੀ ਦੇ ਬਦਲੇ ਪੰਜਾਬ ਨੂੰ ਰੋਲ ਦੇਣਾ। ਕਈ ਕਹਿੰਦੇ ਆ ਜੀ ਉਹ ਪੰਥਕ ਨੇ, ਉਹ ਫਲਾਣੇ ਆ। ਭਾਈ ਇਹਨਾਂ ਨੂੰ ਤਾਂ ਜਦੋਂ ਲੋਟ ਲੱਗਿਆ ਤਾਂ ਭਾਜਪਾ ਦੀ ਮੈਂਬਰਸ਼ਿਪ ਵੀ ਲੈ ਸਕਦੇ ਆ, ਕਾਂਗਰਸ ਵਿੱਚ ਵੀ ਜਾ ਸਕਦੇ। ਇੱਕ ਅੱਧੇ ਦਿਨ ਦੇ ਵਿੱਚ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਇਹ ਗੱਲ ਜ਼ਾਹਿਰ ਕਰਾਂਗੇ ਕਿ ਇਹ ਸਾਰੇ ਜਿਹੜੇ ਸਿਆਸੀ ਐਸਐਮ ਭਲਵਾਨ ਨੇ, ਜਿਹੜੇ ਪੰਜਾਬ ਦੇ ਵਿੱਚ ਅੱਡ-ਅੱਡ ਸਿਆਸੀ ਦਲਾਂ ਵਿੱਚ ਸਾਨੂੰ ਲੱਗਦੇ ਆ ਇੱਕ ਦੂਜੇ ਦੇ ਬੜੇ ਕੱਟੜ ਵਿਰੋਧੀ ਨੇ, ਅਸਲ ਵਿੱਚ ਇਹ ਸਾਰੇ ਦੇ ਸਾਰੇ ਲੋਕ ਆਪਸ ਵਿੱਚ ਹੀ ਰਿਸ਼ਤੇਦਾਰ ਨੇ। 15-20 ਲਾਣੇ ਨੇ ਜਿਹੜੇ ਆਪਸ ਵਿੱਚ ਹੀ ਇੰਟਰਕਨੈਕਟਡ ਨੇ, ਤੇ ਇਹਨਾਂ ਦੇ ਕੰਮ ਕਦੇ ਨਹੀਂ ਰੁਕਦੇ। ਕੋਈ ਅਕਾਲੀ ਸਮਝ ਲਵੇ ਕਿਸੇ ਨੂੰ, ਕੋਈ ਕਾਂਗਰਸੀ, ਕੋਈ ਕਾਮਰੇਡ, ਕੋਈ ਫਲਾਨਾ, ਅਸਲ ਵਿੱਚ ਸਾਰਾ ਇੱਕ ਵਰਗ ਵਾ। ਇਹ ਸਾਡੇ ਸਮਾਜ ਦਾ ਉਹ ਹਿੱਸਾ ਜਿਹਨੂੰ ਭਾਰਤੀ ਹਕੂਮਤੀ ਸਿਸਟਮ ਨੇ ਸਾਡੇ ਸਿਰ ਉੱਤੇ ਥੋਪ ਦਿੱਤਾ ਹੋਇਆ, ਤੇ ਇਹ ਸਦਾ ਪੰਥ ਅਤੇ ਸਿੱਖਾਂ ਦੇ ਉਲਟ ਭੁਗਤ ਕੇ ਭਾਰਤੀ ਮੁੱਖਧਾਰਾ ਨੂੰ ਮੱਥਾ ਟੇਕੀ ਬੈਠੇ ਉਹ ਲੋਕ ਨੇ ਜਿਹੜੇ ਸਦਾ ਸਾਡੇ ਖਿਲਾਫ ਭੁਗਤਦੇ। ਤੇ ਅੱਜ ਦੇ ਸਮੇਂ ਵਿੱਚ ਜਿਹੜੇ ਲੋਕ ਪੰਜਾਬ ਅਤੇ ਪੰਥ ਦੇ ਹੱਕਾਂ ਲਈ ਲੜ ਰਹੇ ਨੇ, ਉਹਨਾਂ ਦਾ ਸਾਥ ਦੇਣ ਦੀ ਲੋੜ ਆ। ਉਹਨਾਂ ਦੀ ਗਿਣਤੀ ਥੋੜੀ ਹੋ ਸਕਦੀ ਹੈ, ਉਹਨਾਂ ਦੀ ਖਬਰ ਹੋ ਸਕਦਾ ਦੂਜੇ ਤੀਜੇ ਤੇ ਅੰਦਰ ਜੇ ਕਰਕੇ ਲੱਗਦੀ ਹੋਵੇ, ਹੋ ਸਕਦਾ ਉਹਨਾਂ ਦੀ ਬਾਹਲੀ ਚਰਚਾ ਨਾ ਹੋਵੇ, ਉਹਨਾਂ ਕੋਲੇ ਸਾਧਨ ਨਹੀਂ ਹੈਗੇ। ਸਭ ਤੋਂ ਵੱਡੀ ਗੱਲ ਆ ਸਟੇਟ ਸਿਸਟਮ ਦੀ। ਬਾਦਲ ਹੋਣਾ ਦੀ ਛਿੱਕ ਮਾਰੀ ਵੀ ਬੜੀ ਵੱਡੀ ਖਬਰ ਬਣ ਜੂਗੀ। ਉਹ ਬਾਦਲ ਜਿਹੜਾ ਸਦਾ ਪੰਥ ਅਤੇ ਪੰਜਾਬ ਦੇ ਉਲਟ ਭੁਗਤਿਆ, ਪੰਥ ਰਤਨ ਜੀ, ਉਹਦਾ ਕੋਈ ਮਾੜਾ ਮੋਟਾ ਕੁਝ ਹੋ ਜਾਏ ਨਾ, ਕਰੇ ਗੋਡੇ ਨੂੰ ਮੋਚ ਆ ਜਾਏ, ਲੱਤ ਨੂੰ ਮੋਚ, ਪੈਰ ਨੂੰ ਆ ਜਾਏ, ਉਹਦੀ ਫਰੰਟ ਪੇਜ ਦੀ ਖਬਰ ਹੋਊ ਕੱਲ ਦੇ ਅਖਬਾਰਾਂ ਦੀ। ਪਰ ਜਿਹੜੇ ਆ ਪੰਥ ਅਤੇ ਪੰਜਾਬ ਲਈ ਕਦੇ ਅਕਾਲ ਤਖਤ ਤੇ ਤੁਰੇ ਫਿਰਦੇ ਆ, ਕਦੇ ਗੁਰਦੁਆਰਾ ਅੰਬ ਸਾਹਿਬ, ਕਦੇ ਕਿਤੇ ਕੁਛ ਕਰਦੇ ਫਿਰਦੇ ਆ, ਜਿਹੜੇ ਸਿੱਖ ਪੰਥ ਦੇ ਤੇ ਪੰਜਾਬ ਦੇ ਅਸਲ ਮੁੱਦਿਆਂ ਲਈ ਲੜ ਰਹੇ ਨੇ, ਜਿਹੜੇ ਖਾਲਸੇ ਦੇ ਉਸ ਸਿਧਾਂਤ ਨੂੰ ਜਾਰੀ ਰੱਖ ਰਹੇ ਨੇ ਕਿ ਅਸੀਂ ਹੱਕ ਸੱਚ ਲਈ ਲੜਾਂਗੇ ਹੀ ਲੜਾਂਗੇ, ਉਹਨਾਂ ਵੱਲ ਉਹਨਾਂ ਦੀ ਖਬਰ
नहीं लाई जाती, उन्हों की चर्चा नहीं होने दी जाती, उन्होंने पासे रखा जाता, उन्होंने लाइमलाइट से उन्होंने नहीं लिया जाता। सो अपना सारिਆਂ का फर्ज बनता कि आप ये गल विचारीए कि ठीक पासा किहड़ा ते गलत पासा किहड़ा। मार सारे नहीं जाना, ਜਿਹੜੇ ਆਪਦੇ ਆਪ ਨੂੰ बड़े शातर ते सियाणे समझते हैं ना कि ਅਸੀਂ ਤਾਂ जी बादल दल नाल, ਅਸੀਂ कांग्रेस नाल हाँ, ਅਸੀਂ भारती मुख धारा नाल हाँ, मार उन्होंने भी जाना ते बचना किसी ने नहीं। पर इतिहास रह जाता हुंदा कि किहड़ा किधरले पासे खड़ा सी। आओ आपदी कौम प्रति, आपदे पंजाब प्रति आपदे फर्जां नूं निभाओ। ਜਿਹੜੇ पंजाब दे हक्कां ते हितां दे लटेरे आ उन्हां नूं तिरस्कार करो ते उन्हां नूं प्यार करो ਜਿਹੜੇ ਤੁਹਾਡੇ पंथ ते पंजाब दे हक्कां लई लड़दे आ। इन्नियां बेनतियां प्रवान करनियां। बोलदियां कोलों कोई शब्द उच्चा नीवां बोलिया गया होवे संगत बख्शणयोग है। फतेह अर्ज करदे हैं जी। नानक नाम चढ़दी कला, तेरे पाने सरबत दा भला। वाहिगुरू जी का खालसा, वाहिगुरू जी की फतेह।